लड़ाई का कम उसे हिल अंबरसर हाल बाजार आ गोल दुकान है जिस लड़ाई चुटी तारा सिंह सी तारा सिंह सिख सी ਉਹਦੇ ਹੱਥ ਤਲਵਾਰ ਸੀ। ਅੱਛਾ ਉਹਦੇ ਝਗੜਾ ਹੋ ਗਿਆ, ਉਹਨੇ ਸਿਗਰ ਲਾ ਕੇ ਨਾ ਮੁਸਲਮਾਨ ਨੇ ਸਿਗਰ ਲਾ ਕੇ ਤਲਵਾਰ ਡਿੱਗ ਪਈ। ਅੱਛਾ ਤਲਵਾਰ ਉਹਨੇ ਫੜ ਲਈ। ਉਹਨੇ ਆਖਿਆ ਮੈਂ ਕੋਈ ਚੀਜ਼ ਮੰਗ ਰਿਹਾ, ਮੈਂ ਤੁਹਾਨੂੰ ਦੇ ਦਈਏ। ਉਹਨੇ ਆਖਿਆ ਨਹੀਂ ਜੀ, ਕਿਉਂ ਡੁੱਬ ਕੇ ਜਾਣੇ ਮਰੇ ਕਰਨਗੇ। ਅੱਛਾ ਮੈਂ ਨਹੀਂ ਨਹਿਰ ਲੈਣੀ। ਅੱਛਾ ਜੀ ਪੱਕੀ ਸੜਕ ਤੁਹਾਨੂੰ ਦੇ ਦਿੰਦੇ ਆ, ਇੱਥੋਂ ਜਾਲੇ ਚੱਲ ਪੱਕੀ ਸੜਕ ਜਿਹੜੀ ਲਾਹੌਰ ਜਾਏਗੀ। ਅੱਛਾ ਉਹਨਾਂ ਆਖਿਆ ਨਹੀਂ ਯਾਰ ਲੈ ਲਈ ਫੀਸ ਤੁਹਾਨੂੰ ਦੇ ਦਈਏ ਨਾ, ਜ਼ਮੀਨ ਦੇ ਦਈਏ। ਜ਼ਮੀਨ ਆ ਬਾਹਰ ਖੁੱਲੀ ਹੈ। ਅੱਛਾ ਚੇਹੂਪੁਰਾ ਮਲਤਾਨ फैसलाबाद शाहिया नहीं यहाँ नहीं रहनी। वो ज़्यादा रहे सिख, वो अंदर ये राजपूत कौम है ना, जमीन की करनिया ने छो पर आए वो सिख आंदा और राजपूत के हुक्म पीने वाले छो पर छड़ दी। उन्होंने चलो जी थानू तोप इनाम दे तोप इनाम दे देंगे। इनाम लाहौर रखी तोप। हाँ जी ਭੰਗੀਆਂ ਤੋਪ ਵੇਖੀ ਜੀ। ਹਾਂਜੀ ਲੱਗੀ ਹੈ। ਉਹ ਤੋਪ ਸਾਨੂੰ ਮਿਲੀ ਸੀ ਤੁਹਾਡੇ ਪਿੰਡ ਵਾਲਿਆਂ ਨੂੰ। ਹਾਂ ਜੀ ਤੋਂ ਨਾਮ ਚ ਮਿਲੀ ਸੀ ਤੁਹਾਨੂੰ। ਹਾਂ ਛੱਡ ਕੇ ਫਿਰ ਅੰਮ੍ਰਿਤਸਰ ਚਲੇ ਗਏ। ਉੱਥੇ ਕਿਹੜੇ ਜਗ੍ਹਾ ਤੇ ਰਹੇ? ਉੱਥੇ ਹੀ ਰਹੇ ਹਾਂ, ਸ਼ਰੀਫਪੁਰਾ, ਤਹਿਸੀਲਪੁਰਾ, ਹੁਸੈਨਪੁਰਾ। ਅੱਛਾ ਤਿੰਨ ਆਬਾਦੀਆਂ ਸਨ। ਮਹੱਲਾ ਸੀ? ਮਹੱਲੇ ਹਨ। ਗੱਡੀ ਦੀ ਲਾਈਨ ਦੇ ਨਾਲ। ਅੱਛਾ ਗੱਡੀ ਦੀ ਲਾਈਨ ਜਾਂਦੀ ਜਲੰਧਰ ਨੂੰ। ਸ਼ਹਿਰ ਦੇ ਵਿੱਚ ਵੀ ਜਾ ਕੇ ਆ ਵੇਖੀ ਜਿਸ ਤੇ ਕੰਮ ਕਰਦੇ ਸਨ। इंटरनेट कर। अच्छा कोई शहर नहीं खड़ा वाली, बड़िया बड़िया दुकाना कपड़े दियां जुत्तियां दियां गरगाबियां तुहारे हर शहर की दुकान बन। ऐसी शहर नहीं भी जी नहीं होती, सारा चलिया। रुहान जेड़े सन ना रुस्तम हिंद, उत्थे रंगामा पहलवान, मीडा पहलवान, ये रुस्तम हिंद सन, ये उत्थे सन। इन्हां दे घोल छोल वेखे कोई तुसीं? हाँ जी घोल वेखे ने। बब्बी भलवान सी, जून सी सोदा गुजराने। अच्छा जिन्हां दी कुर्सी वेखी आ, इथों गया गुजराने अमृतसर गया। अमृतसर जून से भलवान नहीं दे पासे वो छोटी ही मस्जिद। अच्छा एक सी चढ़ दे पासे दोने पक्कियां मस्जिदां सी? दो पक्कियां मस्जिदां, एक छोटी जी कच्ची सी। ਤੁਸੀਂ ਕਿਹੜੀ ਮਸਜਿਦ ਤੇ ਜਾਂਦੇ ਸੀ? ਅਸੀਂ ਜਿਹੜੀ ਪੱਕੀ ਮਸਜਿਦ ਸੀ ਨਾ ਵੱਡੀ, ਉਹ ਜਾਂਦੇ, ਉਹਦੇ ਨਾਲ ਸਾਡਾ ਘਰ ਪਿਛਲੇ ਪਾਸੇ ਆ ਮਸਜਿਦ ਆ, ਇੱਧਰ ਸਾਡਾ ਘਰ ਆ। ਅੱਛਾ ਨਾਲ ਗਲੀ ਸਾਡੀ ਜਾਂਦੀ ਸੀ, ਆ ਨਾਲ ਹੀ ਮਸਜਿਦ ਪੱਕੀ। ਵਾਹ ਜੀ ਵਾਹ। ਆ ਜਿਹੜਾ ਸਾਡਾ ਖੂਹ ਆ ਜਿਵੇਂ ਤੁਹਾਨੂੰ ਦੱਸਿਆ, ਉਹਦੇ ਨਾਲ ਹੀ ਮਸਜਿਦ ਛੋਟੀ। अस्सलाम वालेकुम जी, सत श्री अकाल, आदाब दोस्तों सब का। पंजाब की टीम इस टाइम ਅੰਮ੍ਰਿਤਸਰ ਦੇ ਬਜ਼ੁਰਗਾਂ ਦੇ ਕੋਲ ਬੈਠੇ ਆ। ਅੱਜ ਇਹਨਾਂ ਕੋਲੋਂ ਪੁੱਛਾਂਗੇ 47 ਦੀ ਕਹਾਣੀ ਕਿ ਇਹ ਲੋਕ ਕਿਸ ਤਰ੍ਹਾਂ ਆਪਣਾ ਪਿੰਡ ਛੱਡ ਕੇ ਪਾਕਿਸਤਾਨ ਤੱਕ ਪਹੁੰਚੇ, ਇਹਨਾਂ ਨੇ ਕਿਹੜੇ ਹਾਲਾਤੋਂ ਵਾਕਿਆਤ ਦੇਖੇ, ਇਹਨਾਂ ਦਾ ਉੱਥੇ ਸਿੱਖਾਂ ਨਾਲ ਰਹਿਣ ਸਹਿਣ ਕਿਦਾਂ ਦਾ ਸੀ। ਤੇ ਆਓ ਮਿਲਦੇ ਹਾਂ ਤੇ ਗੱਲਬਾਤ ਸਾਂਝੀ ਕਰਦੇ ਹਾਂ। ਸਲਾਮ ਵਾਲੇਕੁਮ ਬਾਬਾ ਜੀ। ਵਾਲੇਕੁਮ ਸਲਾਮ ਰਹਿਮਤੁल्लाह व बरकातहू। ਕੀ ਹਾਲ ਚਾਲ ਹੈ? ਅੱਲਾਹ ਦਾ ਕਰਮ ਹੈ, ਸ਼ੁਕਰ ਅਲਹਮਦੁਲਿल्लाह। ਕੀ ਨਾਮ ਹੈ ਆਪਣਾ? ਅਬਦੁਲ ਗਫੂਰ ਜੀ। ਅਬਦੁਲ ਗਫੂਰ ਜੀ। ਤੁਹਾਡੇ ਵਾਲਦ ਸਾਹਿਬ ਦਾ? ਖਾਨ ਮੁਹੰਮਦ। ਲਾਲ ਮੁਹੰਮਦ? ਖਾਨ ਮੁਹੰਮਦ। ਖਾਨ ਮੁਹੰਮਦ। ਹਾਂ। ਤੇ ਦਾਦਾ ਜੀ ਦਾ? ਬੰਦੂ ਖਾਨ। ਅੱਛਾ ਹਾਂ। ਕਿਹੜੀ ਬਰਾਦਰੀ ਆਪਣੀ? ਰਾਜਪੂਤ ਬੱਟੀ। ਰਾਜਪੂਤ ਬਰਾਦਰੀ। ਹਾਂ। ਗੋਤ ਕਿਹੜੀ ਹੈ? ਦਖਨਪਾਲ। ਹਾਂਜੀ ਦਖਨਪਾਲ। ਦਖਨਪਾਲ। ਹਾਂਜੀ ਸਹੀ ਹੋ ਗਿਆ ਜੀ। ਦੇਖੋ ਹਿੰਦੁਸਤਾਨ ਦੀਆਂ ਗੱਲਾਂ ਪੁੱਛਣ ਤੁਹਾਡੇ ਕੋਲ ਆਏ ਆ। ਦੱਸੋ ਜੀ। ਹਿੰਦੁਸਤਾਨ ਦੇ ਵਿੱਚ ਆਪਣਾ ਕਿਹੜਾ ਪਿੰਡ ਸੀ? ਜ਼ਿਲ੍ਹਾ ਅੰਮ੍ਰਿਤਸਰ। ਹਾਂਜੀ। ਤਹਿਸੀਲ ਅੰਜਾਲਾ, ਪਿੰਡ ਬੋਲੀਆਂ। ਬੋਲੀਆਂ। ਹਾਂਜੀ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਨਾਲ ਰਾਪਰ ਸੀ ਇੱਕ, ਜਸਰਵਾਲ ਸੀ। ਅੱਛਾ ਰਿਆੜ ਸਨ। ਇਸ ਤਰ੍ਹਾਂ ਤਿੰਨ ਚਾਰ ਪਿੰਡ ਲੱਗੇ। ਸਹੀ ਹੋ ਗਿਆ। ਲੱਗ ਕਿਹੜਾ ਕੋ ਵੱਡਾ ਪਿੰਡ ਸੀ ਤੇ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ? ਸਾਡੇ ਪਿੰਡ ਸਿਰਫ ਬਰਾਦਰੀ ਇੱਕੋ ਸੀ, ਰਾਜਪੂਤ। ਅੱਛਾ ਬਾਕੀ ਕਮੀਆਂ ਦੇ ਘਰ ਹੈ, ਲੁਹਾਰ ਤਰਖਾਨ ਜਿਹੜੇ। ਅੱਛਾ ਹਾਂ ਜਲਾਇਆ ਮੋਚੀ, ਇਹ ਦੋ ਚਾਰ ਘਰ ਬਸ। ਹਿੰਦੂਆਂ ਦੇ ਘਰ ਹੈ ਸੀ? ਇੱਕ ਨਹੀਂ ਸੀ ਘਰ ਹਿੰਦੂ। ਹਾਂਜੀ ਇੱਕ ਵੀ ਨਹੀਂ ਘਰ ਹਿੰਦੂਆਂ ਦਾ। ਅੱਛਾ ਇੱਕ ਵੀ ਨਹੀਂ ਸੀ? ਨਾ ਨਾ ਰਾਪਰ ਚ ਨਾ ਬੋਲੀਆਂ ਚ। ਇਹ ਦੋਵੇਂ ਪਿੰਡ ਜਿਹੜੇ ਰਾਜਪੂਤਾਂ ਦੇ। ਅੱਛਾ ਹੋਰ ਕੋਈ ਬਰਾਦਰੀ ਨਹੀਂ। ਤੇ ਚਮਾਰ ਜਾਂ ਚੂੜੇ ਸਾਈ ਹੈ ਇੱਕ, ਉਹ ਠੱਠੀਆਂ ਨੂੰ ਵੱਖਰੀ। ਅੱਛਾ ਉਹਨੇ ਲੱਕੜੀ ਦੀ। ਆਹੋ ਦੋਹਾਂ ਦਾ ਹੀ ਲੋਕ ਦੇ। ਸਹੀ ਹੋ ਗਿਆ। ਇਹ ਪੰਜ ਸੱਤ ਘਰ ਹੈ। ਲੰਬੜਦਾਰ ਕਿੰਨੇ ਸੀ ਪਿੰਡ ਦੇ? ਨੰਬਰ ਇੱਕ ਤੁਲਾ ਸੀ। ਹਾਂਜੀ
ਇੱਕ ਮੁਹੰਮਦ ਖਾਨ ਸੀ, ਇੱਕ ਜੀ ਸੀ, ਹਾਂ, ਇੱਕ ਜੀ ਸੀ। ਅੱਛਾ 3 ਨੰਬਰਦਾਰੀ ਹੈ। ਆ ਕੇ ਸਹੀ ਹੋ ਗਿਆ। ਜਾ ਇਹਦਾ ਮਤਲਬ ਵਾਵਾ ਪਿੰਡ ਤਕੜਾ ਪਿੰਡ ਸੀ, ਦਾ ਜੇ ਵਿਆਹ ਕਰੂ। ਜ਼ਮੀਨ ਚੰਗੀ ਹੋਣੀ ਪਿੰਡ ਦੀ। ਹਾਂਜੀ, ਜ਼ਮੀਨ ਜਿਹੜੀ ਵਗਦੀ ਸੀ ਨਾ ਹਾਂਜੀ। ਉਹਨੂੰ ਜ਼ਿਆਦਾ ਪਈ ਸੀ। ਹੂੰ। ਹਾਂਜੀ, ਬਾਅਦ ਚ ਪਈ। ਸਹੀ ਹੋ ਗਿਆ। ਜਾ ਅੱਛਾ ਬਜ਼ੁਰਗ ਹੁਣ ਇਹ ਦੱਸੋ, ਜੀ, ਜਿਹੜਾ ਤੁਹਾਡਾ ਪਿੰਡ ਸੀ ਉਹਦੇ ਵਿੱਚ ਸਕੂਲ ਹੈ ਸੀ? ਹਾਂ ਜੀ, ਆਏ ਭਾਈ ਤੱਕ ਤੁਸੀਂ ਪੜ੍ਹਨ ਜਾਂਦੇ ਰਹੇ ਹੋ? ਨਹੀਂ ਅਸੀਂ ਬਣ ਗਏ। ਜਦੋਂ ਉਹ ਜਾੜੇ ਪਏ ਨੇ ਉਦੋਂ ਤੁਹਾਡੀ ਉਮਰ ਕਿੰਨੀ ਸੀ? ਜਦੋਂ ਅਸੀਂ ਆਏ ਹਾਂ ਜਾੜੇ ਪੈ ਨੇ, ਹਾਂਜੀ। ਮੇਰੀ ਉਮਰ ਉਦੋਂ ਤਕਰੀਬਨ 15 ਸਾਲ ਹੋ ਗਈ। 15 ਸਾਲ ਸੀ। ਹਾਂਜੀ, ਮਾਸ਼ਾਅੱਲਾ ਜੀ, ਮਾਸ਼ਾਅੱਲਾ। ਪਿੰਡ ਬੋਲੀਆਂ ਅੰਗਰੇਜ਼ ਦਾ ਰਾਜ ਸੀ। ਉਹਨੇ ਲਿਖਿਆ ਸੀ ਬਰਾਦਰਾਨਾ, ਅੰਗਰੇਜ਼ ਨੇ, ਕਿ ਬਰਾਦਰਾਨਾ ਮੇਰੀ ਬਰਾਦਰੀ ਆ। ਅੱਛਾ, ਅੰਗਰੇਜ਼ ਨੇ ਕੀ ਲਿਖਿਆ ਸੀ? ਬਰਾਦਰਾਨਾ। ਅੱਛਾ, ਬਰਾਦਰਾਨਾ। ਹਾਂਜੀ, ਅਜੇ ਵੀ ਕਾਗਜ਼ ਚੱਲਦੇ ਹੋਣਗੇ। ਅੱਛਾ। ਉਹ ਇਹ ਸੀ ਵੀ ਜੇ ਸਾਡੇ 3 ਪੁੱਤ ਨੇ, ਹਾਂਜੀ। 2 ਨੇ, 1 ਆ, 3 ਨੇ, 4 ਨੇ, ਸਾਰੇ ਫੌਜ ਸਨ। ਅੱਛਾ, ਫੌਜ ਦੇ ਵਿੱਚ ਸਨ। ਫੌਜ ਸਨ ਸਭ। ਸਹੀ। ਟੋਟਲ ਘਰ ਜਿਹੜੇ ਬੁੱਢੇ ਠੇਰੇ ਨਾ ਫੌਜ ਨੇ। ਹਾਂਜੀ। ਅੱਛਾ, ਫੌਜੀ ਵਾਹਵਾ ਸਨ ਤੁਹਾਡੇ ਪਿੰਡ ਦੇ? ਸਾਰਾ ਪਿੰਡ ਹੀ ਫੌਜੀਆਂ ਦਾ। ਵਾਹ ਜੀ ਵਾਹ। ਸੁਣਦੇ 1400 ਕਮਾ ਜ਼ਮੀਨ ਸਾਡੀ ਲੱਗਦੀ ਸੀ। 1400 ਕਮਾ ਜਿਹੜੀ ਉਹ ਪਈ ਸੀ ਬੰਜਰ। ਬਾਹਰ ਦੇ ਪਿੰਡਾਂ ਦਾ ਮਾਲ ਉੱਤੇ ਚੌਂਦਾ ਸੀ। ਨਹਿਰ ਨਹੀਂ ਪੈਂਦੀ। ਨਹਿਰ ਨਹੀਂ ਸੀ ਪੈਂਦੀ? ਨਹੀਂ ਸੀ ਪੈਂਦੀ, ਖੂਹਾਂ ਦੀ ਪਾਈ ਸੀ। ਖੂਹਾਂ ਦੇ ਕੋਈ ਨਾਂ ਯਾਦ ਨੇ? ਹਾਂਜੀ, ਦੱਸੋ। ਪਿੱਪਲ ਵਾਲਾ, ਹਾਂਜੀ, ਝੈੜਾਂ ਵਾਲਾ, ਕੋਟਲੀ ਵਾਲਾ, ਹਾਂਜੀ, ਦਵਾਡਾ, ਧੂਫਰੇ ਵਾਲਾ, ਹਾਂਜੀ, ਬਾਬੇ ਵਾਲਾ, ਸਹੀ, ਹਾਂਜੀ, ਆਵੇ ਵਾਲਾ, ਹਾਂਜੀ, ਅਗਲਾ ਖੂਹ। ਵਾਹ ਜੀ ਵਾਹ। ਹਾਂਜੀ, ਇਹਨਾਂ ਵਿੱਚ ਆਪਣਾ ਕਿਹੜਾ ਖੂਹ ਸੀ? ਪਿੱਪਲ ਵਾਲਾ, ਪਿੱਪਲ ਵਾਲਾ ਤੇ ਆਪਣਾ ਧੂਫਰੇ ਵਾਲਾ। ਇਹ ਪਿੰਡ ਦੇ ਕਿਹੜੇ ਪਾਸੇ ਸੀ? ਪਿੰਡ ਦੇ ਪਹਾੜ ਵਾਲੇ ਪਾਸੇ, ਦੱਖਣ ਵਾਲੇ ਪਾਸੇ। ਦੱਖਣ ਵਾਲੇ ਪਾਸੇ। ਦੱਖਣ ਵਾਲੇ ਪਾਸੇ। ਵਾਹ ਜੀ ਵਾਹ। ਸਾਰਾ ਪਿੰਡ ਇਸ ਪਾਸੇ ਆ, ਪਹਾੜ ਵਾਲੇ ਪਾਸੇ। ਹਾਂਜੀ। ਜਿਹੜਾ ਸਾਡਾ ਖੂਹ ਆ ਉਹ ਦੱਖਣ ਵਾਲੇ ਪਾਸੇ ਆ, ਨਾਲ ਹੀ ਪਿੰਡ ਦੇ। ਅੱਛਾ। ਆ ਜਿਵੇਂ ਤੁਸੀਂ ਮੋਟਰਸਾਈਕਲ ਨਹੀਂ ਲਿਆ ਰਹੇ, ਹਾਂਜੀ ਹਾਂਜੀ, ਇੱਥੇ ਸਾਡਾ ਖੂਹ ਆ ਤੇ ਆ ਪਿੰਡ ਹੈ। ਵਾਹ ਜੀ ਵਾਹ। ਆਪਣੇ ਘਰ ਪੱਕੇ ਹੁੰਦੇ ਸੀ ਕਿ ਕੱਚੇ ਹੁੰਦੇ ਸੀ? ਪਿੰਡ ਬੋਲੀਆਂ ਜੀ, ਸਾਡੇ ਕੱਚੇ ਸਨ ਘਰ। ਅੱਛਾ। ਬੜੇ ਘਰ ਕੋਈ 2-4 ਘਰ ਪੱਕੇ, ਬਾਕੀ ਸਾਰਾ ਪਿੰਡ ਹੀ ਕੱਚਾ। ਸਹੀ ਹੋ ਗਿਆ। ਕੋਈ ਦੁਕਾਨਾਂ ਵੀ ਆਇਆ ਸੀ ਪਿੰਡ ਦੇ ਵਿੱਚ? ਦੁਕਾਨਾਂ 1-2 ਹੈ, ਮਾੜੀਆਂ ਕੇ ਜਾੜਾ ਜਿਹੜਾ 702 ਮੀਲ ਸੀ, ਉੱਥੋਂ ਜਾ ਕੇ ਸੌਦਾ ਸਾਦਾ ਲਿਆ। ਅੱਛਾ ਅੱਛਾ। ਤੇ ਸੌਦੇ ਉਹਦੇ ਕਦੇ ਹੁੰਦੇ ਸਨ। ਇਹ ਜਿਹੜੇ ਆਲੇ ਦੁਆਲੇ ਪਿੰਡ ਦੇ ਸਿੱਖਾਂ ਦੇ ਹੁੰਦੇ ਸੀ? ਨਹੀਂ ਯਾਰ, ਪਿੰਡ ਮੈਂ ਰਾਵਰ ਦੱਸਿਆ ਜੇ ਨਾ, ਹਾਂਜੀ, ਇਹ ਤੇ ਰਾਜਪੂਤਾਂ ਦਾ ਹੈ। ਇਹਦੇ ਵਿੱਚ ਨਹੀਂ ਸਿੱਖ ਕੋਈ ਵੀ। ਜਿਹੜੇ ਲਾਗੇ ਪਿੰਡ ਨੇ ਨਾ, ਹਾਂਜੀ, ਉਹ ਸਿੱਖਾਂ ਦੇ ਨਾਲ। ਅੱਛਾ, ਸਿੱਖਾਂ ਦੇ। ਸਿੱਖਾਂ ਦੇ ਲੋਕ ਆਉਂਦੇ ਜਾਂਦੇ ਸੀ, ਬਜ਼ੁਰਗਾਂ ਨੂੰ ਮਿਲਦੇ ਸੀ? ਪਿੰਡ ਸਾਡੇ ਜੀ, ਹਾਂ, ਉਹ ਤਾਂ ਆਉਣ ਜਿਹੜਾ ਹੈ ਜੋ ਜ਼ਮੀਨ ਸਾਂਝੀ ਅਲੱਗ-ਅਲੱਗ ਜ਼ਮੀਨ ਹੈ। ਅੱਛਾ, ਆਉਣ ਜਾਣਾ ਹੈ ਸੀ। ਅਬ ਜਿਵੇਂ ਤੁਹਾਡੀ ਸੌ ਕੇ ਜ਼ਮੀਨ ਹੈ, ਅਗਰ ਮੋੜੇ ਜ਼ਮੀਨ ਸਾਂਝੀ ਹੈ ਤੇ ਲੱਗ ਲਗਾ ਵਾਗ ਦੇ ਜਿਹੜੇ ਕੁੰਡੇ ਬੋਲਦੇ ਸਨ ਨਾ। ਅੱਛਾ ਅੱਛਾ। ਹਾਂਜੀ, ਵਾਹ ਜੀ ਵਾਹ। ਜਾ ਅੱਛਾ ਬਜ਼ੁਰਗੋ, ਹੁਣ ਇਹ ਦੱਸੋ ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਸੀ? ਮਸਜਿਦਾਂ ਜੀ 2 ਤੇ ਬਿਲਕੁਲ ਸਹੀ ਸਨ। ਹਾਂਜੀ, ਇੱਕ ਹੈਗੀ ਸੀ ਲਹਿੰਦੇ ਪਾਸੇ, ਹਾਂਜੀ, ਉਹ ਛੋਟੀ ਸੀ ਮਸਜਿਦ। ਅੱਛਾ। ਇੱਕ ਸੀ ਚੱਡ ਦੇ ਪਾਸੇ। ਦੋਨੇ ਪੱਕੀਆਂ ਮਸਜਿਦਾਂ ਸੀ? 2 ਪੱਕੀਆਂ ਮਸਜਿਦਾਂ। ਵਾਹ ਜੀ। ਇੱਕ ਛੋਟੀ ਜਿਹੀ ਕੱਚੀ ਸੀ। ਤੁਸੀਂ ਕਿਹੜੀ ਮਸਜਿਦ ਤੇ ਜਾਂਦੇ ਸੀ? ਅਸੀਂ ਜਿਹੜੀ ਪੱਕੀ ਮਸਜਿਦ ਸੀ ਨਾ ਵੱਡੀ, ਉਹ ਜਾਂਦੇ, ਉਹਦੇ ਨਾਲ ਸਾਡਾ ਘਰ ਪਿਛਲੇ ਪਾਸੇ। ਆਹ ਮਸਜਿਦ ਆ, ਇੱਧਰ ਸਾਡਾ ਘਰ ਆ। ਅੱਛਾ। ਨਾਲ ਗਲੀ ਸਾਡੀ ਜਾਂਦੀ ਸੀ, ਆਹ ਨਾਲ ਹੀ ਮਸਜਿਦ ਪੱਕੀ। ਵਾਹ ਜੀ ਵਾਹ। ਆਹ ਜਿਹੜਾ ਸਾਡਾ ਖੂਹ ਆ, ਜਿਵੇਂ ਤੁਹਾਨੂੰ ਦੱਸਿਆ, ਹਾਂਜੀ, ਉਹਦੇ ਨਾਲ ਹੀ ਮਸਜਿਦ ਛੋਟੀ ਸੀ। ਅੱਛਾ। ਉੱਥੇ ਪੀਸੀ ਅਸੀਂ ਉੱਥੇ ਪੜ੍ਹ ਲੈਂਦੇ ਜੀ। ਡੰਗਰ ਸ਼ੰਗਰ ਡੇਰਿਆਂ ਉੱਤੇ ਰੱਖੇ ਹੁੰਦੇ ਸੀ ਕਿ ਹਵੇਲੀਆਂ ਬਣਾਈਆਂ ਸੀ? ਨਹੀਂ ਜੀ, ਸਾਡੇ ਦੇ ਡੰਗਰ ਜਿਹੜੇ ਸਨ, ਪਿੰਡ ਦੇ ਨਾਲ ਸਾਡੀ ਹਵੇਲੀ ਸੀ। ਅੱਛਾ। ਡੰਗਰ ਸਾਡੇ ਹਵੇਲੀ ਚ ਹੁੰਦੇ। ਅੱਛਾ। ਬਾਕੀ ਡੰਗਰ ਲੋਕ ਪਿੰਡ ਲਿਆਉਂਦੇ ਘਰਾਂ। ਤੁਹਾਡਾ ਹਵੇਲੀ ਕਿਹੜੀ ਸਾਈਡ ਤੇ ਸੀ ਤੁਹਾਡੀ? ਦੱਖਣ ਵਾਲੇ ਪਾਸੇ। ਦੱਖਣ ਵਾਲੇ ਪਾਸੇ। ਹਾਂ। ਪਿੰਡ ਦਾ ਚੌਧਰੀ ਬੰਦਾ ਕਿਹੜਾ ਸੀ ਜਿਹਦੀ ਮੰਨੀ ਜਾਂਦੀ ਸੀ? ਜਿਹਦੀ ਮੰਨੀ ਜਾਂਦੀ ਸੀ, ਜਿਹੜਾ ਫੈਸਲੇ ਫੂਸਲੇ ਕਰਦਾ ਸੀ? ਫੈਸਲੇ ਜਿਹੜੇ ਕਰਦੇ ਨੇ, ਇੱਕ ਹੈਗਾ ਜੀ ਪਹਿਲੇ ਨਬੀ ਬਖਸ਼। ਹਾਂਜੀ, ਸਹੀ। ਨੌਰੀ ਦਿੱਤਾਂ ਸੀ, ਜਮਾਦਾਰ ਨਬੀ ਬਖਸ਼ ਸੀ। ਅੱਛਾ। ਹਾਂਜੀ, ਨੌਰੀ ਬੰਦੂ ਖਾਨ ਸੀ। ਅੱਛਾ। ਇਹ ਫੈਸਲੇ ਕਰਦੇ ਸਨ। ਸਹੀ ਹੋ ਗਿਆ। ਇਹ ਜਿਹੜਾ ਫੈਸਲਾ ਕਰਦੇ ਹਨ ਨਾ, ਗਾਂ ਠਾਣੇ ਕੋਈ ਨਹੀਂ ਜਾਂਦਾ। ਵਾਹ ਜੀ ਵਾਹ। ਨਾ, ਪਿੰਡ ਹੀ ਜਿਹੜਾ ਫੈਸਲਾ ਦੇ ਕਰ। ਸਹੀ ਹੋ ਗਿਆ। ਅੱਛਾ, ਇਹ ਉਹਨਾਂ ਦਾ ਫੈਸਲਾ ਮੰਨਿਆ ਜਾਂਦਾ ਸੀ? ਹਾਂਜੀ। ਸਹੀ ਹੋ ਗਿਆ। ਆਪਣੇ ਪਿੰਡ ਦੇ ਵਿੱਚ ਕੋਈ ਮੇਲਾ ਸ਼ੇਲਾ ਲੱਗਦਾ ਸੀ? ਨਹੀਂ। ਕੋਈ ਆਲੇ ਦੁਆਲੇ ਪਿੰਡਾਂ ਦੇ? ਪਿੰਡਾਂ ਕੋਲ ਮਹਿਲ ਮਾਰੀ ਇੱਕ ਆਇਆ ਸੀ, ਉੱਥੇ ਲੱਗਦਾ ਸੀ।
ਉੱਥੇ ਲੱਗਦਾ ਸੀ। ਆਈ ਗੁਜਰਪੁਰ ਆਈ ਹਾਂਜੀ। ਅੰਜਾਲ ਨੂੰ ਅੱਗੇ ਇੱਕ ਝੀਲ ਅੱਛਾ ਉੱਥੇ ਰਹਿੰਦੇ ਸਾਡੇ ਪਿੰਡ ਕੁਝ ਅੱਛਾ, ਸਹੀ ਹੋ ਗਿਆ। ਹਾਂਜੀ। ਮੇਰਾ ਦੱਸੋ ਤੁਹਾਡੇ ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ 'ਚ ਸੀ? ਸਾਡੇ ਹੂੰ ਪਿੰਡਾਂ 'ਚ ਉੱਥੇ ਰਿਸ਼ਤੇਦਾਰੀ ਸੀ ਆਪਣਾ ਰਾਪਰ ਹੂੰ ਜ਼ਿਆਦਾ, ਸਹੀ। ਕਠਿਆਲਾ ਹੂੰ ਹਾਂਜੀ, ਉਹ ਜ਼ਿਲ੍ਹੇ ਗੁਰਦਾਸਪੁਰ ਸੀ। ਅੱਛਾ। ਤੇ ਆਪਣਾ ਬੱਦੋਵਾਲ ਹੂੰ ਉਹ ਜ਼ਿਲ੍ਹੇ ਗੁਰਦਾਸਪੁਰ ਸੀ। ਤੇ ਨਾਨਕੇ ਕਿੱਥੇ ਸੀ ਆਪਣੇ? ਨਾਨਕੇ ਸਾਡੇ ਪਿੰਡ ਸੀ। ਅੱਛਾ, ਪਿੰਡ ਦੇ ਵਿੱਚ। ਸਹੀ ਹੋ ਗਿਆ। ਹਾਂ ਉੱਥੇ ਜਦੋਂ ਰਹਿੰਦੇ ਸੀ ਜੀ। ਆਲੇ ਦੁਆਲੇ ਜ਼ਮੀਨਾਂ ਸਿੱਖਾਂ ਦੀਆਂ ਵੀ ਹੋਣੀਆਂ, ਤੁਹਾਡੀਆਂ ਵੀ ਹੋਣੀਆਂ, ਹਾਂਜੀ ਹਾਂਜੀ, ਆਪਸ 'ਚ ਕਿੱਦਾਂ ਦਾ ਪਿਆਰ ਸੀ? ਕੋਈ ਲੜਾਈ ਝਗੜਾ ਤਾਂ ਨਹੀਂ ਸੀ? ਕੋਈ ਨਹੀਂ ਸਰ। ਹੂੰ ਬਿਲਕੁਲ। ਲੋਕ ਨਾਲ ਰਹਿੰਦੇ ਸੀ। ਹਾਂ ਸਹੀ ਹੋ ਗਿਆ। ਤੁਹਾਡੇ ਜਿਹੜੇ ਪਿੰਡ ਦੇ ਵਿੱਚ ਕੰਮ ਕਰਦੇ ਸੀ, ਆਥੀਆਂ ਕਰਦੇ ਹੋਣੇ ਨੇ ਚਮਾਰਾਂ ਦੇ, ਹਾਂ ਸਹੀ ਹਾਂ ਸਾਈ ਜਿਹੜੇ ਸੀ, ਜਾ ਉਹਦੇ ਉੱਥੇ ਹੀ ਰਹਿ ਗਏ ਨਾ, ਉਹ ਕਿਹੜਾ ਵਾਪਸ ਆਏ? ਹੋਰ ਕੋਈ ਨਹੀਂ। ਉਹਨਾਂ ਵਿੱਚੋਂ ਕੋਈ ਨਾਮ ਯਾਦ ਹੈ ਕਿਸੇ ਸਾਈ ਦਾ? ਸਾਈ ਦਾ ਮੈਨੂੰ ਜਦ ਖਿਆਲ ਨਹੀਂ ਹੋਣਾ। ਰੰਗੂ ਕਿਹੋ ਜਿਹਾ ਨਾਂ ਹੈ ਇਹਦਾ? ਗੁਰੂ। ਇਹ ਰੰਗੂ ਅੱਛਾ, ਰੰਗੂ। ਹਾਂ, ਉਹ ਅੱਛਾ। ਨਾਮ ਨਹੀਂ ਯਾਦ। ਅੱਛਾ, ਉਹਦਾ ਨਾਂ ਯਾਦ ਹੈ। ਹਾਂ ਉਹ ਇਹ ਨਾ ਮੈਂ ਤੁਹਾਨੂੰ ਦੱਸਾਂ, ਹੂੰ ਤੇ ਸਾਈਆਂ ਦੇ ਨਾਂ ਤੇ ਯਾਦ ਤਦ ਰਹਿੰਦੇ ਹੂੰ ਸਾਰਿਆਂ ਨੇ। ਆ ਖੂਹ ਘਰ ਜਿਹੜੇ ਨੇ ਜਿੰਨੇ ਪਿੰਡ ਨੇ, ਹਾਂਜੀ। ਸਾਡਾ ਪਿੰਡ ਅੱਧੇ ਪਾਕਿਸਤਾਨ ਚਲੇ ਗਿਆ। ਅੱਛਾ। ਉਹ ਤੁਸੀਂ ਪੁੱਛੋ ਤਾਂ ਮੈਨੂੰ ਵੀ ਫਲਾਣੇ ਦਾ ਘਰ ਕਿੱਥੇ, ਢਿਗੜੇ ਦਾ ਘਰ ਕਿੱਥੇ ਆ, ਹੂੰ ਉਹਨਾਂ ਦੀ ਜ਼ਮੀਨ ਕਿੱਥੇ ਆ, ਖੂਹ ਕਿੱਥੇ ਨੇ, ਉਹ ਮੈਂ ਦੱਸ ਸਕਦਾ। ਅੱਛਾ ਬਾਕੀ ਜਿਹੜਾ ਸਾਈਆਂ ਦੇ ਨਾ ਮਤਲਬ ਉਹ ਕਹਿੰਦੇ ਠੱਠੀ ਇੱਕ ਪਾਸੇ ਸੀ। ਅੱਛਾ ਅੱਛਾ ਅੱਛਾ, ਮੇਰੇ ਵੱਡਿਆਂ ਨੇ ਯਾਤਰੀ ਛੱਡ ਕਰਦੇ। ਸਹੀ ਹੋ ਗਿਆ। ਅਸੀਂ ਪਿੰਡ ਛੱਡ ਕੇ ਚਲੇ ਗਏ ਅੰਮ੍ਰਿਤਸਰ। ਅੰਮ੍ਰਿਤਸਰ ਚਲੇ ਗਏ ਸੀ? ਹਾਂਜੀ, ਕਿਦੋਂ ਚਲੇ ਗਏ ਸੀ ਅੰਮ੍ਰਿਤਸਰ? ਜਦੋਂ ਜਾੜੇ ਪੈਣ ਦਾ ਹਾਂਜੀ। ਉਦੋਂ ਪਹਿਲਾਂ ਹੀ ਚਲੇ ਗਏ 5-4 ਸਾਲ। 5-4 ਸਾਲ? ਹਾਂਜੀ। ਉੱਥੇ ਕਿਉਂ ਚਲੇ ਗਏ ਪਿੰਡ ਛੱਡ ਕੇ? ਪਿੰਡ ਵਾਹੀ ਸੀ ਨਾ, ਜ਼ਮੀਨ ਥੋੜੀ ਸੀ, ਅੱਛਾ। ਭਰਤੀ ਹੋਏ ਸਨ, ਹੂੰ ਮਾਲ ਡੰਗਰ ਜਿਹੜੇ ਰੱਖਦੇ ਸਨ, ਹਾਂਜੀ। ਉਹ ਡੰਗਰ ਵਿੱਚ ਭੁੱਲ ਰਿਹਾ ਪਿਆ, ਹੂੰ ਛੱਡ ਕੇ ਤੇ ਫਿਰ ਅੰਮ੍ਰਿਤਸਰ ਚਲੇ ਗਏ। ਉੱਥੇ ਕਿਹੜੇ ਜਗ੍ਹਾ ਤੇ ਰਹੇ? ਉੱਥੇ ਹੀ ਰਿਹਾ ਸ਼ਰੀਫਪੁਰਾ, ਤਹਿਸੀਲਪੁਰਾ, ਹੁਸੈਨਪੁਰਾ, ਅੱਛਾ। ਤਿੰਨ ਆਬਾਦੀਆਂ ਸਨ, ਮਹੱਲਾ ਸੀ? ਬੰਦੇ ਹਨ। ਹੂੰ ਗੱਡੀ 'ਚ ਲੈਣ ਦੇ ਨਾਲ, ਅੱਛਾ। ਗੱਡੀ 'ਚ ਲੈਣ ਜਾਂਦੀ ਜਲੰਧਰ ਨੂੰ, ਹੂੰ ਉੱਥੇ ਰਹਿੰਦੇ ਸੀ? ਉੱਥੇ ਹੀ ਰਹਿੰਦੇ ਸਨ। ਉੱਥੇ ਦੇ ਮਕਾਨ ਪੱਕੇ ਸੀ? ਉੱਥੇ ਪੱਕਾ ਕਿਰਾਏ 'ਚ ਰਿਹਾ। ਅੱਛਾ, ਕਿਰਾਇਆ? 5 ਰੁਪਏ ਮਹੀਨਾ। 5 ਰੁਪਏ ਮਹੀਨੇ ਦੇ ਕਿਰਾਏ 'ਚ? ਹਾਂਜੀ, ਸਹੀ ਹੋ ਗਿਆ। ਪਹਿਲਾਂ ਦੋਵਾਂ ਦੇ ਵੀ ਰਹੇ, ਹੂੰ ਫਿਰ ਪੰਜਾਂ ਦੇ। ਵਾਹ ਜੀ ਵਾਹ। ਉੱਥੇ ਤੇ ਬੜਾ ਹੀ ਸਿੱਖਾਂ ਦੀ ਤਾਦਾਦ ਹੋਣੀ ਉਹ ਸ਼ਹਿਰ ਦੇ ਵਿੱਚ? ਮੁਸਲਮਾਨ ਜ਼ਿਆਦਾ ਹਨ, ਸਿੱਖ ਘੱਟ ਸਨ। ਹਾਲਾਂਕਿ ਅੰਮ੍ਰਿਤਸਰ ਤੇ ਸਿੱਖਾਂ ਦਾ ਬੜਾ ਜੱਦੀ ਸ਼ਹਿਰ ਹੈ। ਗੜ੍ਹ ਸੀ ਨਾ, ਹਾਂਜੀ। ਮੁਸਲਮਾਨ ਜ਼ਿਆਦਾ ਹਨ। ਹੂੰ ਹਾਂਜੀ, ਸਹੀ ਹੋ ਗਿਆ। ਕਿ ਉਸੇ ਭਲਵਾਨ ਉੱਥੇ ਸਨ, ਹਾਂਜੀ ਭਲਵਾਨ ਜਿਹੜੇ ਸਨ ਨਾ, ਹਾਂਜੀ। ਰਸਮ ਹਿੰਦ, ਹਾਂਜੀ। ਉੱਥੇ ਰੰਗਾਮਾ ਪਹਿਲਵਾਨ, ਅੱਛਾ। ਮੀਡਾ ਪਹਿਲਵਾਨ, ਹੂੰ ਇਹ ਰਸਮ ਹਿੰਦ ਸਨ, ਹਾਂਜੀ। ਇਹ ਉੱਥੇ ਸਨ। ਇਹਨਾਂ ਦੇ ਘੋਲ ਛੋਲ ਵੇਖੇ ਕੋਈ ਤੁਸੀਂ? ਹਾਂਜੀ, ਘੋਲ ਵੇਖੇ ਨੇ। ਕਿਹਦਾ ਕਿਹਦਾ ਘੋਲ ਵੇਖਿਆ? ਬੱਬੀ ਭਲਵਾਨ ਸੀ, ਹੂੰ ਜੂਨ ਸੀ ਸੁਦਾ ਗੁਜਰਾਲਿਆ, ਅੱਛਾ। ਇਹਨਾਂ ਦੀ ਕੁਸ਼ਤੀ ਵੇਖੀ ਆ। ਇੱਥੋਂ ਗਿਆ ਗੁਜਰਾਲਿਆ, ਅੰਮ੍ਰਿਤਸਰ ਗਿਆ? ਅੰਮ੍ਰਿਤਸਰ, ਜੂਨ ਸੇ ਭਲਵਾਨ। ਹੂੰ ਆ ਇਹਨਾਂ ਦਾ ਸ਼ਹਿਰ ਵਾਲੇ ਬਾਗ ਹੀ ਆ, ਅੱਛਾ ਉੱਥੋਂ ਦਾ। ਉਹ ਸਾਰੀ ਕੁਸ਼ਤੀ ਛੁੱਟੀ ਸੀ। ਅੱਛਾ, ਬਰਾਬਰ ਬਰਾਬਰ ਹੀ। ਹਾਂਜੀ, ਉੱਥੇ ਅੰਮ੍ਰਿਤਸਰ ਦੇ ਵਿੱਚ ਕਿੱਥੇ ਖਾੜੇ ਹੁੰਦੇ ਸਨ ਜ਼ਿਆਦਾ? ਖਾਣੇ ਇਹਨਾਂ ਦਾ ਭੋਲੇਗਾ, ਮੀਦੇ ਦਾ। ਅੱਛਾ। ਹਾਂਜੀ, ਗਾਬਾ ਭਲਵਾਨ ਇਹ ਤੁਹਾਡੇ ਮਹੱਲੇ ਦੇ ਵਿੱਚ ਹੀ ਸਨ ਕਿ ਨਹੀਂ ਬਾਹਰ ਸਨ। ਅੱਛਾ, ਬਾਹਰ ਸੀ? ਇਹ ਅੰਮ੍ਰਿਤਸਰੋਂ ਦੱਖਣ ਵਾਲੇ ਪਾਸੇ ਸਨ। ਅੱਛਾ, ਹਾਂਜੀ, ਸਹੀ। ਅੰਮ੍ਰਿਤਸਰ ਉਹਦੇ ਪਾਸੇ ਆ, ਹਾਂਜੀ, ਇਹ ਦੱਖਣ ਵਾਲੇ ਪਾਸੇ ਬਾਹਰ ਸੀ ਰਹਿੰਦਾ ਖਾਣਾ। ਸਹੀ ਸਹੀ। ਲਾਗੇ ਗੱਡੀ ਦੀ ਲੈਣ ਲੱਗਦੀ ਸੀ, ਹੂੰ ਤਹਿਸੀਲ ਤਰਨਤਾਰਨ ਸੀ, ਉਹਦੇ ਨੂੰ ਜਾਂਦੀ ਸੀ ਗੱਡੀ ਲੈ, ਸਹੀ ਹੋ ਗਿਆ। ਉਲਟਾ ਹੋਇਆ। ਹਾਂਜੀ, ਹੂੰ ਅੱਛਾ, ਜਦੋਂ ਤੁਸੀਂ ਸ਼ਹਿਰ ਚਲੇ ਗਏ, ਤੁਸੀਂ ਉੱਥੇ ਸਾਰਾ ਦਿਨ ਕੀ ਕਰਦੇ ਰਹਿੰਦੇ? ਅਸੀਂ ਹੂੰ ਕੰਮ ਕਰਦੇ ਹਾਂ। ਕਾਹਦਾ ਕੰਮ? ਕੰਮ ਕੀਤਾ ਬੂਟਾਂ ਦੀ ਦੁਕਾਨ ਤੇ। ਅੱਛਾ, ਜੁੱਤੀਆਂ ਦੀ ਦੁਕਾਨ ਦਾ ਕੰਮ ਆ ਕੀਤਾ? ਬੂਟਾਂ ਦੀ ਦੁਕਾਨ ਹੈ, ਬੜੀ ਵੱਡੀ ਦੁਕਾਨ ਸੀ, ਹੂੰ ਉਸ ਤਨਖਾਹ ਲੈਂਦੇ ਰਹੇ। ਉਹ ਹਿੰਦੂ ਦੀ ਸੀ ਕਿਸੇ ਦੀ? ਮੁਸਲਮਾਨ। ਅੱਛਾ, ਮੁਸਲਮਾਨ ਦੀ। ਮੁਸਲਮਾਨ। ਫਿਰ ਕੰਮ ਕੀਤਾ यहाँ ਢਲਾਈ ਦਾ। ਅੱਛਾ, ਉਦੋਂ ਤਨਖਾਹ ਕਿੰਨੀ ਹੁੰਦੀ ਸੀ ਦੁਕਾਨ ਤੇ? ਤਨਖਾਹ ਉਦੋਂ ਇਹ 2-3 ਰੁਪਏ ਤੇ 2-3 ਰੁਪਏ ਹਾਂਜੀ। ਮਹੀਨੇ ਦੀ ਕਿ ਦਿਹਾੜੀ ਦੀ? ਮਹੀਨੇ ਦੀ ਦਿਹਾੜੀ ਕਿੱਥੇ ਸੀ। ਅੱਛਾ, ਮਹੀਨੇ ਦੀ 2-3 ਰੁਪਏ? ਹਾਂ, ਹੋਰ ਇਹ ਉਦੋਂ ਵੀ ਗੱਲ ਕਰਨੀ। ਇਹਦਾ ਮਤਲਬ ਬੜੀਆਂ ਮਿਹਨਤਾਂ ਕੀਤੀਆਂ। ਹਾਂਜੀ ਹਾਂਜੀ ਅੱਛਾ, ਫਿਰ ਜਦੋਂ ਉਜਾੜੇ ਪਏ ਨੇ, ਹਾਂਜੀ, ਕਿਸ ਤਰ੍ਹਾਂ ਪਤਾ ਲੱਗਿਆ ਤੁਹਾਨੂੰ ਕਿ ਪਾਕਿਸਤਾਨ ਬਣ ਗਿਆ ਹੁਣ ਤੇ? ਯਾਰੇ ਜਿਸ ਤਰ੍ਹਾਂ ਪਹਿਲੇ ਜਿਸ ਵੇਲੇ ਨਾ ਕੰਮ ਹਿੱਲਿਆ ਅੰਮ੍ਰਿਤਸਰ ਚ, ਹੂੰ ਲੜਾਈ ਦਾ ਕੰਮ ਉਸੇ ਹਿੱਲਿਆ ਅੰਮ੍ਰਿਤਸਰ ਦੇ ਵਿੱਚ? ਅੰਮ੍ਰਿਤਸਰ ਹਾਲ ਬਜ਼ਾਰ ਆ, ਗੋਲ ਦੁਕਾਨ ਹੂੰ ਗੋਲ ਦੁਕਾਨ ਆ, ਜਿੱਥੇ ਲੜਾਈ ਸੀ। ਹੂੰ ਤਾਰਾ ਸਿੰਘ ਸੀ, ਤਾਰਾ ਸਿੰਘ ਸਿੱਖ ਸੀ, ਹਾਂਜੀ। ਉਹਦੇ ਹੱਥ 'ਚ ਤਲਵਾਰ ਸੀ। ਅੱਛਾ। ਉੱਥੇ ਝਗੜਾ ਹੋ ਗਿਆ, ਉਹਨੇ ਸਿਗਰ ਲਾ ਕੇ ਨਾ ਮੁਸਲਮਾਨ ਨੇ
ਸਿਗਰ ਲਾ ਕੇ ਤੇ ਤਲਵਾਰ ਡਿੱਗ ਪਈ ਆ, ਅੱਛਾ। ਤਲਵਾਰ ਉਹਨੇ ਫੜ ਲਈ। ਉੱਥੋਂ ਤਾਂ ਲੜਾਈ ਇਹ ਸ਼ੁਰੂ ਹੋਈ। ਅੱਛਾ, ਉੱਥੇ ਲੜਾਈ ਮੁਸਲਮਾਨਾਂ ਤੇ ਸਿੱਖਾਂ ਦੀ ਹਾਂ, ਸਿੱਖਾਂ ਦੇ ਉੱਥੋਂ ਸ਼ੁਰੂ ਹੋਈ। ਹੂੰ। ਇਹ ਹੁਣ ਜਿਹੜੀ ਤੁਸੀਂ ਪਿਛਲੀ ਪਿੰਡ ਦੀ ਜਿਹੜੀ ਗੱਲ ਕਰਦੇ ਹੋ, ਹਾਂਜੀ ਪਿੰਡ ਸਾਡੇ 12-14 ਪਿੰਡ ਲਾਗੇ ਜਿੰਨੇ ਪਿੰਡ ਸਨ, ਹਾਂਜੀ ਜਿਹੜੇ ਥੋੜੇ ਮੁਸਲਮਾਨ ਸਨ, ਹਾਂਜੀ। ਉਹ ਇਕੱਠੇ ਹੋ ਗਏ ਨਾ। ਅੱਛਾ। ਉੱਥੋਂ ਫਿਰ ਚੱਲੇ ਨੇ ਛਾਲੀਵਾਲ ਪੱਤਰ ਦਰਿਆ ਦਾ। ਉਹ ਪੱਤਰ ਦੇ ਫਿਰ ਆਏ ਨੇ, ਉਧਰ ਉਹਨਾਂ ਪਾਣੀ ਰਾਵੀ ਛੱਡ ਦਿੱਤਾ। ਉਧਰ ਡੋਗਰਾ ਮਿਲਟਰੀ ਜਿਹੜੀ ਸੀ ਨਾ, ਹਾਂਜੀ, ਉਹ ਉਹਨਾਂ ਮੁਕਾ ਲਈ। ਤੇ ਤੁਸੀਂ ਵੀ ਆਪਣੇ ਪਿੰਡ ਆ ਗਏ ਸੀ ਉਦੋਂ? ਇਹ ਬਾਕੀ ਆ ਪਿੰਡ ਚੰਨਾ ਇਹ ਵੀ ਦੱਸ ਰਹੇ, ਅਸੀਂ ਤਾਂ ਇਕੱਲੇ ਪਿੰਡ ਅੰਮ੍ਰਿਤਸਰ। ਅੱਛਾ। ਜਦੋਂ ਫਿਰ ਇਹ ਲੜਾਈ ਦਾ ਵਾਕਿਆ ਬਣਿਆ ਨਾ ਸਾਰਾ, ਹਾਂਜੀ। ਇਹ ਫਿਰ ਮੁਸਲਮਾਨਾਂ ਨੇ ਉਹ ਮਹੱਲੇ ਨਾ 3 ਉਹਦੇ ਦੁਆਰ ਕੀਤੀ ਆ। ਤੁਹਾਡੇ ਜਿਹੜੇ ਮਹੱਲੇ ਸੀ? ਹਾਂ 3, ਕਿਉਂਕਿ ਸਾਰੇ ਮੁਸਲਮਾਨਾਂ ਦੇ ਘਰ ਨਾ 100 ਤੱਕ ਲਾ ਲਓ ਨਾ, 100 ਤੋਂ ਲੈ ਕੇ 100 ਤੱਕ ਮਹੱਲਾ 3 ਮਹੱਲੇ ਜਿਹਨੇ ਇਹ ਸਾਰੇ ਮੁਸਲਮਾਨਾਂ ਦੀ ਬਾਤ ਹੈ। ਉਹਦੇ ਆਲੇ ਦੁਆਲੇ ਦੀਵਾਰ ਕਰਦੇ ਸੀ? ਇੱਕ ਪਾਸੇ ਦੀਵਾਰ ਕਰਤੀ, ਇਹ ਪਾਸੇ ਨਹੀਂ ਕੀਤੀ। ਅੱਛਾ। ਦੱਖਣ ਦੇ ਪਾਸੇ ਕਰ ਦਿੱਤੀ ਆ। ਦੱਖਣ ਦੇ ਪਾਸੇ ਸੜਕ ਵੀ ਜਾਂਦੀ ਸੀ ਨਾ, ਸਹੀ। ਉਹਦੇ ਨਾਲ ਦੀਵਾਰ ਕਰਦੀ ਆ, ਲੋਹੇ ਦੇ ਜਿਹੜੇ ਸਰੀਏ ਲਾਤੇ ਨੇ ਐ ਸਿੱਧੇ ਕਰਕੇ, ਤੇ ਦੀਵਾਰੋਂ ਅੰਦਰ ਨਾ ਕੀ ਆਉਂਦੇ ਆ। ਸਹੀ। ਇਹ ਲੜਾਈ ਸ਼ੁਰੂ ਹੋ ਗਈ ਉਦੋਂ ਫਿਰ ਮੁਸਲਮਾਨਾਂ ਦੀ ਤੇ ਸਿੱਖਾਂ ਦੀ ਸ਼ੁਰੂ ਹੋ ਗਈ ਨਾ ਲੜਾਈ। ਉਹ ਮੁੜ ਕੇ ਬਾਅਦ ਚ ਜਦੋਂ ਆਏ ਆ, ਨਿਕਲ ਕੇ ਆਏ ਆ, ਇਹ ਤੋਂ 5 ਦਿਨ ਮਗਰੋਂ ਆਏ ਨਿੱਕੀ ਤੋਂ। ਸਾਉਣ ਸੀ ਉਦੋਂ, ਸਾਉਣ ਦਾ ਮਹੀਨਾ। ਸ਼ਹਿਰ ਦੇ ਵਿੱਚ ਮੈਂ ਜਾ ਕੇ ਆ ਵੇਖੀ ਜਿਸ ਤੇ ਕੰਮ ਕਰਦੇ ਸਨ, ਇੰਟਰਨੈਟ ਕੜਕ। ਅੱਛਾ। ਕੋਈ ਸ਼ਹਿਰ ਨਹੀਂ ਖੁਦਾ ਵਾਲੀ। ਬੜੀਆਂ ਦੁਕਾਨਾਂ, ਕੱਪੜੇ ਦੀਆਂ, ਜੁੱਤੀਆਂ ਦੀਆਂ, ਗਰਗਾਬੀਆਂ ਦੁਆਰੇ, ਹਰ ਸ਼ਹਿਰ ਦੀ ਦੁਕਾਨ ਬਣ। ਐਸੀ ਸ਼ਹਿਰ ਨਹੀਂ ਵੀ ਜਿਹੜੀ ਨਹੀਂ ਸੀ ਉੱਥੇ, ਸਾਰਾ ਸੜਿਆ, ਸਾਰਾ ਲੁੱਟ ਲਿਆ, ਸੜ ਗਿਆ। ਅੱਛਾ, ਸਾੜ ਦਿੱਤਾ? ਸਾੜ ਦਿੱਤਾ। ਓਏ ਹੋਏ ਹੋਏ, ਪੂਰੇ ਬਾਜ਼ਾਰ ਸਾੜ ਦਿੱਤੇ? ਸਭ ਬਾਜ਼ਾਰ, ਕੋਈ ਸ਼ਹਿਰ ਖਿਲਾਰੀ ਨਹੀਂ। ਉੱਥੇ ਪੈਟਰੋਲ ਸੁੱਟ ਕੇ ਉੱਥੇ ਤੁਹਾਡੇ ਲੋਕਾਂ ਉੱਤੇ ਹਮਲੇ ਵੀ ਹੁੰਦੇ ਰਹੇ? ਉੱਥੇ ਆਪਣਾ ਸਾਡੇ ਤੇ ਕੁਛ ਨਹੀਂ ਕੀਤਾ ਵੀ ਨਾ, ਕਿਉਂਕਿ ਸਾਰੀ ਆਬਾਦੀ ਜਿਹੜੀ ਸੀ ਨਾ, ਹਾਂਜੀ, ਇਹ ਮੁਸਲਮਾਨਾਂ ਦੀ, ਇੱਧਰ ਨਹੀਂ ਕੋਈ ਵੀ ਆਇਆ ਨਾ। ਇਹ ਆ ਵੀ ਲੋਕਾਂ ਸਾਡੇ ਸ਼ਹਿਰ ਸਾ। ਅੱਛਾ। ਹਾਂਜੀ, ਤੇ ਉਹਦੇ ਵਿੱਚੋਂ ਸ਼ਹਿਰ ਜੋ ਮੁਸਲਮਾਨ ਤੇ ਨਿਕਲ ਆਏ ਨਾ, ਕੋਈ ਰਾਹ ਪੈ ਗਿਆ ਇੱਧਰ ਹੀ ਗਾਂ ਨਿਕਲ ਲਾਹੌਰ ਨੂੰ, ਤੇ ਕੋਈ ਜਿਹੜੇ ਉੱਥੇ ਸਨ, ਹਾਂਜੀ, ਉਹ ਨਿਕਲ ਕੇ ਆਬਾਦੀ ਚ ਆ ਗਏ। ਮੁਸਲਮਾਨ ਤੋਂ ਆਬਾਦੀ ਚ ਰਹੇ ਨਾ, ਸਿੱਖਾਂ ਹੀ ਕੋਈ ਨਹੀਂ ਰਿਹਾ ਨਾ। ਇਹ ਫਿਰ ਜਿਹੜੇ ਜਿੰਨੇ ਮੁਸਲਮਾਨ ਦੀਆਂ ਦੁਕਾਨਾਂ ਸਨ ਨਾ ਆਪਣੀਆਂ, ਹਾਂਜੀ, ਇਹ ਸਾਰੇ ਬਾਜ਼ਾਰ ਹੀ ਸਾੜ ਦਿੱਤੇ। ਓਏ ਹੋਏ। ਆਹ, ਅੱਛਾ ਬਾਬਾ ਜੀ, ਫਿਰ ਤੁਸੀਂ ਕਿੱਧਰ ਨੂੰ ਨਿਕਲੇ? ਅਸੀਂ ਫਿਰ ਜੀ ਆਏ ਜੋ ਸਿਰਨਾ ਗੱਡੀ ਜਾਂਦੀ ਆ, ਇੱਕ ਗੱਡੀ ਇੱਧਰ ਜਾਂਦੀ ਆ ਮੁਸਲਮਾਨਾਂ ਦੀ, ਹਾਂਜੀ, ਉਹਦੇ ਨੂੰ ਆਉਂਦੀ ਆ, ਉਹ ਆਉਂਦੀ ਆ ਕੋਈ 4 ਵਜੇ। ਅੱਛਾ। ਲਾਉਣੋਂ ਉਹ ਜਿੱਥੇ ਸਾਡੇ ਘਰ ਨੇ ਨਾ, ਹਾਂਜੀ, ਉੱਥੇ ਗੱਡੀ ਜਾ ਕੇ। ਅੱਛਾ। ਸਟੇਸ਼ਨ ਦੇ ਗਾਂ ਆ, ਸਟੇਸ਼ਨ ਨਾਲ ਵੇਖੋ ਨਾ ਪਾਸੇ ਆ, ਤੇ ਗੱਡੀ ਇੱਧਰ ਚਲੀ ਗਈ। ਅੱਛਾ। ਇੱਧਰ ਸਾਡੇ ਘਰਾਂ ਦੇ ਨਾਲ ਗੱਡੀ 'ਚ ਲੈਣ ਜਾਂਦੀ ਆ। ਅੱਛਾ। 3 ਲੈਣਾ ਨੇ। ਸਹੀ। ਇੱਕ ਤਾਂ ਜਲੰਧਰ ਨੂੰ 2 ਲੈਣਾ ਜਾਂਦੀਆਂ ਨੇ, ਇੱਕ ਗੁਰਦਾਸਪੁਰ ਨੂੰ ਜਾਂਦੀ। ਅੱਛਾ। ਉੱਥੇ ਜਾ ਗੱਡੀ ਯਾਰ ਖਲੋ ਗਈ ਆ, ਘਰਾਂ ਦਾ ਸਮਾਨ ਕੱਢ ਜਿਹੜਾ ਕੋਈ ਹੈ ਲੋਕਾਂ ਦਾ, ਜਿਹੜੇ ਇਸ ਤਰ੍ਹਾਂ ਆਏ ਨੇ ਉਹਦੇ ਉੱਥੇ ਇੰਨੀ ਸ਼ਾਇਰ ਨੂੰ ਛੱਡ ਕੇ ਆਏ। ਅੱਛਾ। ਉਸੇ ਜਗ੍ਹਾ ਗੱਡੀ ਦੇ ਲੈਣ ਦੇ ਆ ਗਏ ਆ, ਸਵੇਰ ਨੂੰ 4 ਵਜੇ ਗੱਡੀ ਗਈ, ਉਹ ਗੱਡੀ 'ਚ ਬਹਿ ਗਏ। ਗੱਡੀ 'ਚ ਬਹਿ ਗਏ? ਗੱਡੀ 'ਚ ਮੁੜ ਕੇ ਅਸੀਂ ਲਾਹੌਰ ਆ ਗਏ। ਉਹ ਗੱਡੀ ਸਹੀ ਸਲਾਮਤ ਪਹੁੰਚ ਗਈ? ਬਿਲਕੁਲ, ਕੋਈ ਸ਼ਾਇਦ ਨਹੀਂ। ਕਿਸੇ ਨੇ ਰੋਕਣ ਦੀ ਕੋਸ਼ਿਸ਼ ਨਹੀਂ? ਨਾ, ਕੋਈ ਵੀ ਨਹੀਂ। ਇੱਕ ਗੱਡੀ ਸਿੱਖਾਂ ਦੀ ਜਾਂਦੀ ਸੀ, ਇੱਕ ਮੁਸਲਮਾਨਾਂ ਦੀ ਜਾਂਦੀ। ਅੱਛਾ। ਹਾਂਜੀ। ਤੇ ਤੁਹਾਡੇ ਪਿੰਡ ਵਾਲੇ ਜਿਹੜੇ ਸੀ ਉੱਥੇ ਦਰਿਆ ਦੇ ਕੋਈ ਵਿੱਚੋਂ ਆ ਗਏ ਲੋਕ ਬਹੁਤੇ, ਕੋਈ ਵਿੱਚ ਵੜ ਕੇ ਲੈ ਗਏ ਸਿੱਖ। ਅੱਛਾ। ਉਹਨਾਂ ਨੂੰ ਮਾਰਨ ਨਹੀਂ ਸਨ, ਉਹਨਾਂ ਨੂੰ ਮਾਰੇ ਵੀ ਤੁਹਾਡੇ ਪਿੰਡ ਦੇ ਬੰਦੇ? ਹਾਂ, ਮਾਰੇ। 10-12 ਪਿੰਡ ਚ ਇਕੱਠੇ ਹੋਏ ਸਨ ਲਾਗੇ ਜਾ ਕੇ ਪਿੰਡ, ਉਹਨਾਂ ਦੇ ਲੋਕ ਫੇਰੇ ਮਰੇ ਨੇ, ਦਰਿਆ ਜੀ ਰੁੜੇ। ਅੱਛਾ। ਉਹ ਫਿਰ ਆਏ ਨੇ ਬੇੜੀਆਂ ਦੇ ਰਾਹ, ਬੇੜੀ ਦਰਿਆ ਦੀ ਬੇੜੀ ਨਹੀਂ ਪੈਂਦੀ, ਬੇੜੀ, ਉਹ ਚ ਆਏ। ਹਾਂਜੀ। ਇਹਦਾ ਮਤਲਬ ਤੁਸੀਂ ਉਹ ਦੁਕਾਨਾਂ ਚੱਲਦੀਆਂ ਦੇਖੀਆਂ? ਸੜੀਆਂ। ਉਸ ਤੋਂ ਬਾਅਦ ਫਿਰ ਤੁਸੀਂ ਸੜੀਆਂ ਵੀ ਵੇਖੀਆਂ? ਵਿੱਚ ਜਾ ਕੇ ਮੈਂ ਆਹ ਵੇਖੀਆਂ, ਕਿਉਂਕਿ ਮੈਂ ਉੱਥੇ ਕੰਮ ਕਰਦਾ। ਉੱਥੇ ਜਦੋਂ ਸ਼ਹਿਰ 'ਚ ਰਹਿਣ ਲੱਗ ਪਏ ਸੀ, ਕੋਈ ਸਿੱਖਾਂ ਦੇ ਮੁੰਡਿਆਂ ਨਾਲ ਯਾਰੀ ਯੂਰੀ ਹੋਈ ਕੋਈ? ਨਾ, ਇਹ ਸਾਰੀ ਦੁਨੀਆ ਤੋਂ ਕੰਮ ਕਰਦੇ, ਯਾਰੀ ਯੂਰੀ ਕਿਸੇ ਨਾਲ ਨਹੀਂ? ਨਾ, ਦੁਨੀਆ ਆਪੋ ਆਪਣਾ ਕਾਰੋਬਾਰੀ ਕਰਦੀ। ਅੱਛਾ। ਯਾਰੀ ਦੋਸਤੀ ਨਹੀਂ ਕਿਸੇ ਨੇ ਲੋਕਾਂ ਦੀ। ਹੁਣ ਹੀ ਤੇ ਸ਼ਹਿਰਾਂ 'ਚ ਜਾ ਕੇ ਦੇਖ ਲਓ। ਹਾਂਜੀ। ਆਹ ਘਰ ਹੈ ਤੁਹਾਡਾ,
ਅੱਗੇ ਸਾਡਾ ਕਿਸੇ ਨੂੰ ਪਤਾ ਨਹੀਂ ਕੌਣ ਹੈ ਕੌਣ ਨਹੀਂ। ਸ਼ਹਿਰਾਂ 'ਚ ਹਲੇ ਵੀ ਉਹੀ, ਪਹਿਲੇ ਵੀ ਉਹੀ ਚੱਲਦਾ ਸੀ, ਹੁਣ ਵੀ ਉਹੀ। ਹਾਂ ਉੱਥੇ ਕੋਈ ਯਾਰਾਬਾਜੀ ਨਹੀਂ। ਸਹੀ ਹੋ ਗਿਆ। ਅੱਛਾ ਫਿਰ ਜਦੋਂ ਲਾਹੌਰ ਆ ਗਏ, ਲਾਹੌਰ ਜਿਹੜੇ ਆਏ ਆ ਰਾਤ ਨੂੰ ਹੂੰ, ਇੱਥੇ ਉਤਰੇ ਆ, ਉੱਥੇ ਫਿਰ ਅਸੀਂ ਰਹੇ ਕੰਮ 'ਚ ਦਿਹਾੜੀ ਇੱਕ। ਅੱਛਾ, ਉੱਥੋਂ ਮੁੜ ਕੇ ਅਸੀਂ ਗੱਡੀ 'ਚ ਬਹਿ ਗਏ ਹੂੰ, ਫੈਸਲਾਬਾਦ। ਅੱਛਾ, ਫੈਸਲਾਬਾਦ ਅੱਗੇ ਕੈਂਪ ਸੀ, ਉੱਥੇ ਚਲੇ ਗਏ। ਹੂੰ, ਉੱਥੇ ਰਹੇ ਅਸੀਂ ਮਹਾਜਰ ਨਹੀਂ ਹੋਏ। ਹੂੰ, ਇਹਨੂੰ ਮਹਾਜਰ ਵੀ ਹੋ ਗਏ, ਆਹ ਦੇਖਿਆ ਇਹ ਦੇਖਿਆ ਇਹ ਦੇਖਿਆ। ਅੱਛਾ, ਸਾਡੇ ਕੋਲ ਮੰਜੀਆਂ ਠੋਕ ਲਈ ਮੰਜੀਆਂ ਦਾ ਅੱਛਾ, ਇੱਥੇ 10-12 ਦਿਨ ਰਹੇ। ਹੂੰ, ਮੁੜ ਕੇ ਇੱਥੋਂ ਹੀ ਉੱਠੇ ਆ, ਗੋਇਰੇ ਚਲੇ ਗਏ। ਅੱਛਾ, ਗੋਇਰੇ ਜਾ ਕੇ 10-12 ਦਿਨ ਰਹੇ। ਹੂੰ, ਉੱਥੇ ਵੀ ਕੈਂਪ ਲੱਗਾ ਸੀ, ਸਹੀ, ਉੱਥੇ ਮਕਾਨ ਮਿਲਿਆ ਜੀ ਚਲੇ ਗਏ। ਹੂੰ, ਉੱਥੋਂ ਮੁੜ ਕੇ ਤੁਰੇ ਮੁਲਤਾਨ ਚਲੇ ਗਏ। ਅੱਛਾ, ਫਿਰਦੇ ਹੀ ਰਹੇ ਹੋ। ਅਸੀਂ ਮੁਲਤਾਨ ਚਲੇ ਗਏ, ਅਸੀਂ ਆਪ ਕਹਿੰਦੇ ਆਪਣੇ ਸਾਰੇ ਘਰ ਹੂੰ, ਮੁਲਤਾਨ ਚਲੇ ਗਏ। ਮੁਲਤਾਨ ਉੱਥੇ ਛਾਉਣੀ 'ਚ ਰਹੇ ਆ। ਹੂੰ, ਛਾਉਣੀ 'ਚ ਮੁੜ ਕੇ ਅਸੀਂ ਇੱਕ ਮਕਾਨ ਸਾਨੂੰ ਮਿਲ ਗਿਆ ਸ਼ਹਿਰ 'ਚ। ਅੱਛਾ, ਉਹ ਸ਼ਹਿਰ 'ਚ ਮਕਾਨ 'ਚ ਰਹੇ ਆ। ਹੂੰ, ਉੱਥੇ ਹਰ ਸ਼ੇ ਲੱਭਦੀ ਸੀ ਖਾਣ ਨੂੰ, ਹੂੰ, ਇਹਦੇ ਵੀ ਮਹਾਜਰ ਪਿਆ ਉਹਦੀ ਜੇਲ੍ਹ ਹਰ ਸ਼ਾ ਮਿਲਦੀ ਸੀ। ਸਹੀ, ਉੱਥੇ ਰਹੇ। ਉੱਥੋਂ ਮੁੜ ਕੇ ਸਾਡੇ ਪਿੰਡ ਦੇ ਜਿਹੜੇ ਸਨ ਨਾ, ਹੂੰ, ਜਿਹੜੇ ਉੱਜੜ ਕੇ ਆਏ, ਅੱਛਾ, ਉਹ ਕੋਲ ਦੀ ਲੱਗੇ ਮੁਲਤਾਨੋਂ, ਮੁਲਤਾਨ ਨੂੰ, ਹੂੰ, ਜੇ ਮਕਾਨ 'ਚ ਰਹਿੰਦੇ ਸਨ। ਰੱਬੀ ਢੋਲ ਲੱਗਾ ਨਾ, ਅੱਛਾ, ਉਹ ਕਹਿਣ ਲੱਗੇ ਵੀ ਬਾਬੇ ਨੇ ਦੀ ਜ਼ਮੀਨ ਦਿੱਤੀ ਆ ਹੂੰ, ਤੇ ਤੁਸੀਂ ਫਿਰ ਸ਼ਹਿਰ 'ਚ ਬਹਿ ਗਏ ਹੋ ਅੱਛਾ, ਤੇ ਜ਼ਮੀਨ ਲਵੋ ਤੇ ਕੀ ਜੀ ਤੇ ਕਿੱਲਾ ਮਿਲ ਰਿਹਾ, ਹੂੰ, ਉਹ ਜ਼ਮੀਨ ਦਾ ਲਾਜ ਕਰ। ਅੱਛਾ, ਉਹ ਜਿਹੜਾ ਸਮਾਨ ਸੀ ਉਹ ਸਾਡੇ ਕੋਲ ਜਿਹੜਾ ਘਰੋਂ ਉਸ ਘਰ ਦੇ ਮਿਲਿਆ ਸੀ, ਹਾਂਜੀ, ਮੰਜੀਆਂ ਪੀੜਿਆਂ ਦੇ, ਉਹਨਾਂ ਕੋਲ ਗੱਡੇ, ਹੂੰ, ਉਹਨਾਂ ਨੂੰ ਅੱਗੇ ਇਸ ਬਰੇਬੇ ਮਿਲੇ ਸਨ ਅੱਛਾ, ਅੰਗਰੇਜ਼ ਦੇ ਵਕਤ ਦੇ। ਹੂੰ, ਉਹ ਫਿਰ ਉਹਦੇ ਉਸਦਾਰ ਗਏ ਨਾ, ਉਸ ਤੋਂ ਬਾਕੀ ਉਹਨਾਂ ਦੀ ਜੀ ਸੀ ਉੱਥੇ। ਸਹੀ, ਉਹ ਸਮਾਨ ਤਾਂ ਉਹਨਾਂ ਨੂੰ ਦਿੱਤਾ। ਹੂੰ, ਅਸੀਂ ਫਿਰ ਉੱਥੇ ਚਲੇ ਗਏ ਛਾਉਣੀ 'ਚ। ਅੱਛਾ, ਛਾਉਣੀ ਜਾ ਕੇ ਪਰਮਪਟ ਕਰਾਇਆ। ਹੂੰ, ਪਰਮਪਟ ਕਰਾ ਕੇ ਤੇ ਉਹ ਮੁਰਜ਼ਮ ਰਸ਼ੀਦ ਆ ਤਹਿਸੀਲ, ਹੂੰ, ਉੱਥੇ ਫਿਰ ਸਾਨੂੰ ਆ ਕੇ ਵੀ ਜ਼ਮੀਨ ਤੁਹਾਨੂੰ ਉੱਥੇ ਮਿਲੇਗੀ। ਅੱਛਾ, ਅਸੀਂ ਉੱਥੇ ਜ਼ਮੀਨ 'ਤੇ ਚਲੇ ਗਏ। ਹੂੰ, ਜਾ ਕੇ ਵੇਖਿਆ ਉੱਥੇ ਸਾਡਾ ਦਿਲ ਨਾ ਲੱਗਾ। ਅੱਛਾ, ਉਹ ਫਿਰ ਜਿੱਥੇ ਮਰਬੇ ਮਿਲੇ ਸਨ ਨਾ, ਹਾਂਜੀ, ਅਸੀਂ ਵੀ ਉੱਥੇ ਚਲੇ ਗਏ। ਸਹੀ, ਉੱਥੋਂ ਮੁੜ ਕੇ 5-7 ਦਿਨ ਰਹੇ। ਹੂੰ, ਅਸੀਂ ਵੇਖਿਆ ਕੋਲ ਅੱਛਾ, ਫਿਰ ਅਸੀਂ ਆ ਕੇ ਗੋਜਰੇ ਜੀ, ਹੂੰ, ਤੇ ਗੋਜਰੇ ਨਾਲ ਅੱਗੇ ਢੀਸੜੀ ਗੁਰਦੇਵ ਸਿੰਘ ਹੂੰ, ਸਿੱਖ ਦਾ ਨਾਮ ਸੀ, ਹੂੰ, ਗੁਰਦੇਵ ਸਿੰਘ ਢੀਸੜੀ। ਉੱਥੋਂ ਅਸੀਂ ਚਲੇ ਗਏ ਉਤਰ ਕੇ ਅੱਛਾ, ਅੱਗੇ 284 ਚੱਕ ਹੂੰ, ਉੱਥੇ ਰਹੇ। ਉੱਥੇ 10 ਦਿਨ ਰਹੇ ਜਾਂ 15 ਇੰਨੇ ਕੁ ਦਿਨ ਰਹੇ। ਹੂੰ, ਸਾਡਾ ਭਾਈ ਸਾਡਾ ਵੱਡਾ ਹੂੰ, ਇੱਕ ਸਾਡਾ ਮਾਮਾ ਸੀ, ਅੱਛਾ, ਉਹ ਉੱਥੋਂ ਆਏ ਨੇ। ਆ ਬਾਕੀ ਜਿਹੜੇ ਜੀ ਸਨ ਸਾਡੇ ਇੱਥੇ, ਹਾਂਜੀ, ਉਹਨਾਂ ਨੂੰ ਵੇਖਣ ਲੱਗ ਵੀ ਇਹਨੂੰ ਉੱਥੇ ਲੈ ਚਲੀਏ। ਅੱਛਾ, ਜ਼ਮੀਨ ਜਦੋਂ ਪਵਾਈ ਸੀ, ਉਹ ਜਿਹੜਾ ਨਾ ਇੱਥੋਂ ਦਾ ਹਾਲਾਤ ਵੇਖੇ, ਇੱਥੇ ਮਾਲ ਬੜਾ ਮਿਲਿਆ, ਅੱਛਾ, ਦਾਣੇ ਦੇ ਅੰਦਾਜ਼, ਮੰਜੀਆਂ ਪਲੰਗ, ਹਰ ਸ਼ੈ ਇੱਥੇ ਸਿੱਖਾਂ ਦੀ ਇਹਨਾਂ ਨੂੰ ਮਿਲੀ। ਹੂੰ, ਉਹ ਇੱਥੇ ਦਿਹਾੜੀ ਰਹੇ। ਉਹਨਾਂ ਆਖਿਆ ਵੀ ਚਲੇ ਉੱਥੇ ਚਲੇ, ਉੱਥੇ ਤੇ ਮਾਜਰ ਹੋਣਾ ਹੀ ਅੱਗੇ, ਇੱਥੇ ਲੋਕਾਂ ਲੱਗੇ ਬੈਠੇ ਆ। ਅੱਛਾ, ਉਹ ਫਿਰ ਸਾਨੂੰ ਉਹਨੇ ਜਾ ਕੇ ਉੱਥੇ ਦੱਸਿਆ। ਹੂੰ, ਅਸੀਂ ਉੱਥੋਂ ਫਿਰ ਗੱਡੀ ਬੈਠੇ ਫਰੂਕਾਬਾਦ ਆਏ, ਤੇ ਫਰੂਕਾਬਾਦ ਤੋਂ ਫਿਰ ਸਿੰਘਪੁਰ ਜਾ ਰਹੇ। ਅੱਛਾ, ਇੱਥੇ ਆ ਗਏ। ਹਾਂਜੀ, ਇੱਥੇ ਆ ਕੇ ਫਿਰ ਜ਼ਮੀਨ ਪਈ ਤੁਹਾਨੂੰ? ਅੱਜ ਵੀ ਫਿਰ ਜੀਆ ਸੱਤੀ ਪਈ ਨਾ, ਅੱਛਾ, ਸਾਡੇ 5 ਜਾਂ 6-7 ਉਹ ਤੋਂ ਜੀ। ਬਾਅਦ ਫਿਰ ਟੁੱਟ ਨਹੀਂ ਗਈ ਸੀ? ਉਹਦੇ ਬਾਅਦ ਜਦੋਂ ਟੁੱਟੀਆਂ, ਜਦੋਂ ਪਿੱਛੋਂ ਮਾਲਕੀਆਂ ਆਈਆਂ, ਹਾਂ, ਉਦੋਂ ਫਿਰ ਜਿਹੜੀ ਮਾਲਕੀ ਉਹ ਹੀ ਮਿਲਣੀ ਸੀ ਨਾ, ਅੱਛਾ, ਬਾਕੀ ਜਿਹੜੀ ਵਾਧੂ ਸੀ ਉਹ ਫਿਰ ਨਿਕਲ ਗਈ। ਮਾਲਕੀ ਮਿਲ ਗਈ ਫਿਰ? ਆ ਮਾਲਕੀ ਮਿਲ ਗਈ। ਤੇ ਆ ਕੇ ਸ਼ਹਿਰੋਂ ਜੀ। ਪਿੰਡ 'ਚ ਬੈਠੇ, ਹਾਂਜੀ, ਦਿਲ ਨਹੀਂ ਕੀਤਾ ਦੁਬਾਰਾ ਸ਼ਹਿਰ ਜਾ ਕੇ ਬੈਠੀਏ, ਨਹੀਂ ਤੇ ਫਿਰ ਕੰਮ ਕਰੀਏ? ਨਹੀਂ ਫਿਰ ਸਾਰੇ ਜੀ ਇੱਥੇ ਨਾ ਫਿਰ ਕੰਮ ਦਾ ਇਹਦਾ ਵੀ ਇਹਦੇ ਕੰਮ ਕਰਦਾ ਗਾਂ ਜਦੋਂ ਫਿਰ ਲਾਦਾ ਹੋਈਆਂ ਨੇ, ਹਾਂਜੀ, ਇਹ ਫਿਰ ਨਸ਼ਹਿਰਾਂ ਦਾ ਰੁੱਖ ਕਰ ਲਿਆ। ਅੱਛਾ, ਅੱਛਾ, ਹਾਂ, ਸਹੀ ਹੋ ਗਿਆ। ਆਹ ਮੁੰਡਾ ਗਿਆ ਨਾ, ਹਾਂਜੀ, ਇਹ ਫੌਜ ਚ ਆਇਆ, ਅੱਛਾ, ਅੱਛਾ, ਆ ਰਿਟਾਇਰਮੈਂਟ ਹੋ ਗਈ। ਇੱਧਰ ਆ ਕੇ ਫਿਰ ਫੌਜ 'ਚ ਭਰਤੀ ਹੁੰਦੇ ਰਹੇ ਜ਼ਿਆਦਾ? ਆ ਇੱਥੇ ਫੌਜੀ ਆਉਣ ਤੋਂ ਪਤਾ। ਸਹੀ ਹੋ ਗਿਆ। ਅੱਛਾ ਬਾਬਾ ਜੀ, ਇਹ ਦੱਸੋ 75 ਸਾਲ ਹੋ ਗਏ ਆਪਣਾ ਪਿੰਡ ਛੱਡਿਆ ਨੂੰ, ਹਾਂਜੀ, ਹੁਣ ਕਦੀ ਆਪਣਾ ਪਿੰਡ, ਆਪਣਾ ਉਹ ਸ਼ਹਿਰ ਯਾਦ ਆਇਆ? ਪਿੰਡ ਪਿਛਲਾ ਹਾਂ, ਹੁਣ ਗੱਲ ਜਿਹੜਾ ਵੀ ਯਾਦ ਤੇ ਤਾਦਾ ਵੀ ਜਿੱਥੇ ਨਾ ਕੋਈ ਮਿਲਿਆ, ਹੂੰ, ਇੱਥੇ ਹਰ ਸ਼ਹਿਰ ਰੱਬ ਨੇ ਦੇਤੀ। ਹੂੰ, ਉੱਥੇ ਦੇ ਹੋਏ ਨਾ ਕੱਚੇ ਕੁਲੀਆਂ ਸਨ ਨਾ, ਇੱਥੇ ਜਗ੍ਹਾ ਮਿਲ ਗਈ, ਫਿਰ ਰੱਬ ਨੇ ਔਲਾਦਾਂ ਤਾਂ ਹੋਈਆਂ, ਸਾਰੇ ਪੈਸੇ ਦੇ ਕੇ ਤੇ ਸਾਰੇ ਕੰਮ ਕੀਤੇ। ਹੂੰ, ਥਾਂ ਇੱਥੇ ਵੀ ਕੱਚੇ ਸਨ ਮਕਾਨ ਸਾਹਿਬ, ਅੱਛਾ, ਮਿਹਨਤ ਕਰਕੇ ਮਿਹਨਤ ਕਰਕੇ ਆਰਾਮ ਦੀ ਕਮਾਈ ਨਹੀਂ ਕੀਤੀ। ਸਹੀ, ਸਹੀ, ਹੁਣ ਵੀ ਅੱਲਾ ਰਾਮ ਅੱਲਾ ਕਰਮ ਕਰੇ, ਹੱਕ ਲਾਲ ਦੀ ਰੋਜੀ, ਵਾਹ ਜੀ, ਇਹਨਾਂ ਦੀ ਕਮਾਈ ਆਰਾਮ ਦੀ ਰੋਜੀ ਨਹੀਂ, ਵਾਹ ਜੀ ਵਾਹ, ਉਹ ਰੋਜੀ ਦਾ ਬਰਕਤ ਪਾਉਂਦਾ। ਮਾਸ਼ਾਅੱਲਾ ਜੀ, ਮਾਸ਼ਾਅੱਲਾ। ਹਾਂਜੀ, ਵੈਸੇ ਜਿੱਥੇ ਬੰਦਾ ਜਨਮ ਹੁੰਦਾ ਬੰਦੇ ਦਾ, ਉਹ ਬੰਦਾ ਭੁੱਲਦਾ ਨਹੀਂ ਉਹ ਜਗ੍ਹਾ ਨੂੰ। ਉਹ ਜਗ੍ਹਾ ਤੇ ਭੁੱਲਦੇ ਨੇ, ਗੱਲ ਤੇ ਨਾ ਵੀ ਉਸੇ ਤਰ੍ਹਾਂ ਜਾ। ਹੂੰ, ਉਹ ਉਹਨਾਂ ਜਿਹੜਾ ਸਾਡਾ ਪਿੰਡ ਹੈ ਨਾ ਬੋਲੀਆਂ, ਹਾਂਜੀ,
ਉਹ ਬਲਡੋਜ਼ਰ ਡਾ ਕੇ ਨਾ ਪਤਲਾ ਕਰਕੇ ਤੇ ਫਿਰ ਮਕਾਨ ਉਹਨਾਂ ਪਾਏ ਪੈਸੇ ਬਾਦੀ ਫਿਰ ਕੀਤੀ। ਸਹੀ ਜਾ ਹੁਣ ਉਹ ਨਹਿਰ ਵੀ ਆਉਣ ਲਈ। ਕੋਈ ਤੁਹਾਡਾ ਮੁੜ ਕੇ ਪਿੰਡ ਗਿਆ ਆਪਣਾ ਵੇਖਣ? ਪਿੱਛੇ ਸੇ ਡੇਰੇ ਦੇ ਬੰਦੇ ਹੈ ਲੋਕ ਗਏ ਹਨ ਵੇਖਣ। ਗਏ ਸਨ? ਹਾਂ ਉਹ ਦੱਸ ਦੇਣ ਨਾਲ ਕੇ ਉਹਨਾਂ ਨੇ ਦੱਸਿਆ ਕਿ ਹਾਂ ਉਹਨਾਂ ਨੇ ਦੱਸਿਆ ਬਲਡੋਜ਼ਰ ਫਾੜ ਫੇਰ ਕੇ ਨਾ ਕੋਈ ਇੱਕ ਬੈਠਕ 3-4 ਮਕਾਨ ਤੇ ਇੱਕ ਬੈਠ ਕੇ ਪੱਕੀ ਮਸਜਿਦਾਂ ਵੀ ਬਾਕੀ ਸਾਰਾ ਪੱਧਰ ਕਰ ਦਿੱਤਾ। ਮਸਜਿਦ ਵੀ ਹੈ ਨਹੀਂ ਬਾਕੀ ਸਾਰਾ ਪਿੰਡ ਪੱਧਰ ਕਰ। ਤਾਂ ਹੀ ਤੁਹਾਡਾ ਦਿਲ ਨਹੀਂ ਕਰਦਾ ਉਹਨੂੰ ਵੇਖਣ ਨੂੰ? ਅਜੇ ਵੇਖਣ ਉੱਥੇ ਦੀ ਨਹਿਰ ਪੈਣ ਲਿਆ ਵੀ ਹੈ ਸਭ ਕੁਝ। ਥੋੜੀ ਜ਼ਮੀਨ ਪਈ ਸੀ ਹਾਂਜੀ ਉਹ ਵੀ ਵਗਣ ਡਈ। ਵਾਹ ਜੀ ਵਾਹ। ਹਾਂਜੀ ਬੜਾ ਵਧੀਆ ਲੱਗਿਆ ਬਜ਼ੁਰਗੋ ਤੁਹਾਡੇ ਇਹ ਨਾ ਅੰਗਰੇਜ਼ ਦਾ ਰਾਜ ਅੰਗਰੇਜ਼ ਆਇਆ ਤੁਹਾਡੇ ਪਿੰਡ ਜੀ। ਉਹਨੇ ਆਖਿਆ ਹਾਂ ਜੀ ਮੰਗੋ ਕੀ ਮੰਗਦੇ ਹੋ? ਜ਼ੈਲਦਾਰ ਸੀ ਸਿੱਖ। ਫਿਰ ਕਿਹੜੇ ਪਿੰਡ ਦਾ ਸੀ? ਜਸਰਵਾਲ ਦਾ। ਅੱਛਾ ਉਹ ਦੇਖ ਲੱਗਣੀ ਸੀ ਨਾ ਜ਼ੈਲਦਾਰ ਸੀ ਨਾ। ਉਹ ਜੇ ਪੁੱਛਿਆ ਹਾਂ ਵੀ ਮੰਗੋ ਕੀ ਮੰਗਦੇ ਹੋ? ਉਹਨੇ ਆਖਿਆ ਜਿਹੜੇ ਸਿਆਣੇ ਵੱਡੇ ਸਾਡੇ ਪਹਿਲੇ ਦੀ ਗੱਲ ਹੈ ਨਾ। ਹਾਂਜੀ ਉਹਨੇ ਆਖਿਆ ਮੰਗੋ ਕੀ ਮੰਗਦੇ ਆ? ਮੈਂ ਤੁਹਾਨੂੰ ਦੇ ਦਈਏ। ਉਹਨੇ ਆਖਿਆ ਨਹੀਂ ਜੀ ਕਿਉਂ? ਡੁੱਬ ਕੇ ਜਾਣੇ ਮਰਿਆ ਕਰਨਗੇ। ਅੱਛਾ ਨਹੀਂ ਨਹਿਰ ਲੈਣੀ। ਅੱਛਾ ਜੀ ਪੱਕੀ ਸੜਕ ਤੁਹਾਨੂੰ ਦੇ ਦਿੰਦੇ ਆ ਇੱਥੋਂ ਜਾਲਿਓ ਚੱਲ ਪੱਕੀ ਸੜਕ ਜਿਹੜੀ ਲਾਹੌਰ ਜਾਏਗੀ। ਅੱਛਾ ਉਹਨੇ ਆਖਿਆ ਨਹੀਂ ਯਾਰ ਨਹੀਂ ਲੈਣੀ। ਕਿਉਂ ਨਹੀਂ ਲੈਣੀ? ਇਹ ਜਿਹੜੀ ਬੁੱਢੀ ਲੜਿਆ ਕਰੇਗੀ ਬਸ ਬੈਗ ਚਲੀ ਜਾਏਗਾ। ਅੱਛਾ ਸਹੁਰਿਆਂ ਦੇ ਮਾਪਿਆਂ ਦੇ ਚਲੇ ਜਾਇਆ ਕਰੋਗੇ? ਹਾਂ ਲੈਣੀ। ਅੱਛਾ ਜੀ ਕੀ ਤੁਹਾਨੂੰ ਦੇਈਏ ਨਾ? ਜ਼ਮੀਨ ਦੇ ਦਈਏ। ਜ਼ਮੀਨ ਆ ਬਾਹਰ ਖੁੱਲੀ ਹੈ। ਅੱਛਾ ਚੇਹੂਪੁਰਾ ਮਲਤਾਨ ਫੈਸਲਾਬਾਦ ਸ਼ਾਹੀਆ। ਹਾਂਜੀ ਉਹਨੇ ਆਖਿਆ ਨਹੀਂ ਹਾਂ ਜੀ ਲੈਣੀ। ਅੱਛਾ 12 ਮਹੀਨੇ ਲੈਣੀ ਹੈ? ਹਾਂ ਜ਼ਮੀਨ ਵੀ ਨਾ ਲੈਣੀ। ਪੂਰੇ ਪਿੰਡ ਜਿੱਤੇ ਸੀ ਉਸ ਵੇਲੇ ਉਹਨਾਂ ਦੱਸਿਆ ਨਾ ਆਹ ਬਾਹਰ ਖੁੱਲੀ ਹੈ ਚੇਹੂਪੁਰੀ ਬਾਹਰ ਆ। ਇਹ ਬਾਹਰ ਖੋਲਦੀ ਸੀ। ਹਾਂਜੀ ਫੈਸਲਾਬਾਦ ਦੀ ਫੈਸਲਾਬਾਦ ਸਹੀ ਆ ਬਾਹਰ ਹੀ ਤੁਹਾਡੀ ਸੰਗਲ ਬਾਹਰ ਨੂੰ ਕਹਿੰਦੇ। ਅੱਛਾ ਇੱਥੇ ਤੁਹਾਨੂੰ ਜ਼ਮੀਨ ਦੇ ਦਿੰਦੇ ਨਹੀਂ ਹਾਂ ਨਹੀਂ ਲੈਣੀ। ਇਹ ਦੋ ਥਾਈ ਹੋ ਜਾਏਗੀ ਹੁਣ 1000 ਤਾਂ। ਅੱਛਾ ਦੋ ਥਾਈ ਹੋ ਜਾਈਏ ਉਹ ਜ਼ਿਆਦਾ ਵੈਸੇ ਸਿੱਖ। ਉਹ ਆਂਦਾ ਜੀ ਰਾਜਪੂਤ ਕੌਮ ਇਹਨਾਂ ਜ਼ਮੀਨਾਂ ਕੀ ਕਰਨੀਆਂ ਨੇ ਛੱਡੋ ਪਰਾਂ। ਉਹ ਸਿੱਖਾਂ ਦਾ ਉਹ ਰਾਜਪੂਤ ਅੱਗੇ ਹੁਕੀਆਂ ਪੀਣ ਵਾਲੇ ਛੱਡੋ ਪਰ ਛੱਡ ਦਿੱਤੀ। ਉਹਨਾਂ ਨੇ ਚਲੋ ਜੀ ਤੁਹਾਨੂੰ ਤੋਪ ਇਨਾਮ ਦੇ ਦਿੰਦੇ। ਤੁਹਾਨੂੰ ਤੋਪ ਇਨਾਮ ਦੇ ਦਿੰਦੇ? ਇਨਾਮ ਲਾਹੌਰ ਵੇਖੀ ਤੋਪ? ਹਾਂਜੀ ਭੰਗੀਆਂ ਤੋਪ ਵੇਖੀ ਜੀ? ਹਾਂਜੀ ਲੱਗੀ ਹੈ ਉਹ ਤੋਪ ਤੁਹਾਨੂੰ ਮਿਲੀ ਸੀ ਤੁਹਾਡੇ ਪਿੰਡ ਵਾਲਿਆਂ ਨੂੰ? ਹਾਂਜੀ ਤੋਂ ਨਾਮ ਚ ਮਿਲੀ ਸੀ ਤੁਹਾਨੂੰ? ਇੰਨੀਆਂ ਜ਼ਮੀਨਾਂ ਦੀ ਆਫਰ ਕਰਾਈ ਉਹਨੇ? ਕੋਈ ਕੋਈ ਚੀਜ਼ ਨਹੀਂ ਹੈ ਜੀ। ਇੱਥੋਂ ਜ਼ਾਹਰ ਹੁੰਦਾ ਕਿ ਲੜਾਕਾ ਕੌਮ ਸੀ ਨਾ ਰਾਜਪੂਤ ਤੇ ਉਹਨਾਂ ਨੇ ਉਹ ਲੜਾਈ ਕਰਨ ਵਾਲੀ ਚੀਜ਼ ਹੀ ਲਈ। ਉਹਨਾਂ ਫਿਰ ਆਖਿਆ ਵੀ ਤੁਹਾਨੂੰ ਤੋਪ ਦੇ ਦਿਓ ਜੀ। ਉਹ ਤੋਪ ਕੀ ਦੇ ਗਏ ਨਾ? ਹਾਂਜੀ ਉਹਦੇ ਚ ਬਰੂਦ ਤੇ ਕੱਢ ਕੇ ਲੈ ਗਏ ਉਹ। ਅੱਛਾ ਕੱਲੀ ਤੋਪ ਦੇ ਗਏ? ਤੋਪ ਕੱਲੀ ਦੇ ਗਏ ਵੀ ਬਰੂਦ ਨਹੀਂ ਦਿੱਤਾ ਵੀ ਇਹ ਬਰੂਦ ਜਿਹੜਾ ਪਿੰਡ ਤਬਾਹ ਕਰ ਦੇਣਗੇ। ਅਲੱਗ ਅਲੱਗ ਦੇ ਅੱਛਾ ਪਿੰਡ ਤਬਾਹ ਕਰ ਦੇਣਗੇ। ਉਹਨਾਂ ਕਹਿੰਦਾ ਜਹਾਜ਼ ਸਿੱਖਣੀ ਚਲਾਉਂਦੇ ਆ ਉਹ ਤੋਪ ਫਿਰ ਉਹ ਤੁਹਾਨੂੰ ਲੱਗਦਾ ਨਵੀਂ ਬਖੀਆਂ ਦੇ ਨਾ ਤੁਹਾਡੇ ਕੋਲ ਲੈ ਗਏ ਨੇ। ਉਹਨਾਂ ਦੀ ਬੈਠਕ ਸਾਡੇ ਨਾਲ ਹੀ। ਅੱਛਾ ਉਹ ਬੈਠ ਕੇ ਪਈ। ਅੱਛਾ ਉੱਥੇ ਪਈ ਹੁੰਦੀ ਸੀ? ਹਾਂ ਪਈ। ਤੇ ਇੱਥੇ ਫਿਰ ਕਿੱਦਾਂ ਆਈ? ਇੱਥੇ ਉਹ ਨਹੀਂ ਨਾ ਆਈ ਸੀ। ਇਸ ਵਾਰ ਮੈਂ ਮਿਸਾਲ ਦਿੱਤੀ ਵੀ ਇਹ ਤਾਂ ਵੇਖੀ ਆ ਨਾ। ਅੱਛਾ ਉਹ ਉੱਥੇ ਪਿੰਡ 'ਚ ਹੀ ਰਹਿ ਗਈ ਸੀ ਫਿਰ ਲਿਆਂਦੀ ਨਹੀਂ ਤੁਸੀਂ? ਉਹ ਲਿਆਂਦੀ ਫਿਰ ਇਸਾ ਲਿਆਂਦੀ ਨਾ। ਗੱਡੇ ਹਨ 2-3। ਅੱਛਾ ਤੇ ਕੱਚੇ ਰਸੇ ਨੂੰ ਕਿਹੜੇ ਪੱਕੇ ਹਨ। ਉਹ ਗੱਡੇ ਨੂੰ ਰੱਖੀ ਤੋਪ। ਅੱਛਾ ਤੇ ਮੈਂ ਵੀ ਇੰਨੀ ਕਿ ਮੇਰੀ ਗਾੜੀ ਬਈ ਗੱਡੇ ਸੁੱਟਦੀ ਤੁਸੀਂ ਤੁਹਾਂ ਸੁੱਟ ਦਿੱਤੀ। ਅੱਛਾ ਕੱਚਾ ਰਾਹ ਹੀ ਗੱਡਾ ਵੀ ਲੱਗ ਜਾਵੇ ਸੰਡੇ ਸੁੱਟਦੇ ਨਾ ਕਿ ਪੱਕੀ ਸੜਕ ਤੁਰੇ ਜਾਣ। ਉਦੋਂ ਬਾਰਿਸ਼ਾਂ ਵੀ ਪਈਆਂ ਤੇ ਰਾਹ ਕੱਚੇ ਸੜਕਾਂ ਤੇ ਆਏ ਪੈ ਕੋਈ ਸਨ ਨਾ। ਉਹ ਪਿਆ ਜੇ ਉਸੇ ਖਲੋ ਗਿਆ ਉਹ ਬਾਹਰ ਕਿਉਂ ਸਾਡੇ ਪਿੰਡਾਂ ਨੂੰ ਪਈ 12-14 ਪਿੰਡਾਂ ਉਹ ਤੋਪ ਦਾ ਵੱਜ ਸੀ। ਅੱਛਾ ਕਿ ਇਹਨਾਂ ਕੋਲ ਤੋਪ ਹੈ? ਤੋਪ ਇਹਨਾਂ ਕੋਲ। ਇਹਨਾਂ ਫਿਰ ਨਾ ਇਲਾਕਾ ਸੀ ਬੜੀ ਉੱਚੀ ਜਿਹਦੇ ਨਾਲ ਸਕੂਲ ਦੱਸਿਆ ਬੜੀ ਉੱਚੀ ਇਲਾਕਾ ਸੀ ਉੱਥੇ ਨਾ ਤੋਪ ਸੁੱਟ ਦਿੱਤੀ। ਲਾਗੇ ਜਾ ਛੱਪੜ ਸੀ ਉਹ ਛੱਪੜ ਸੁੱਟ ਦੇ। ਸੁਣਦੇ ਗੱਲ ਉਹ ਜਿਹੜਾ ਤੋਪ ਉੱਥੇ ਸੁੱਟੀ ਗਈ ਉਹ ਫਿਰ ਸਿੱਖ ਜਿਹੜੇ ਉਹਨਾਂ ਵੇਖਿਆ ਤੋਪ ਦਾ ਬੜੀ ਆਵਾਜ਼ ਸੀ ਤੋਪ ਤੇ ਇੱਥੇ ਸੁੱਟ ਕੇ ਦੇ ਮੁਸਲ ਹੈ ਇਹਦੇ ਵਿੱਚ ਹੀ ਸ਼ਾਇਦ ਕੋਈ ਨਹੀਂ। ਫਿਰ ਇਹ ਲੋਕ ਜਿਹੜੇ ਨਾ ਇਹਦਾ ਬੜਾ ਹੋਇਆ ਆ ਗੱਲ ਬੜੀ ਸਹੀ।
ਹਾਂਜੀ ਬੜਾ ਬੁਰਾ ਟਾਈਮ ਸੀ ਉਸ ਵੇਲੇ, ਹਾਂਜੀ ਲੋਕਾਂ ਨੇ ਬੜਾ ਕੁਝ ਲੁਟਾਇਆ, ਜੀ। ਆਪਣੀਆਂ ਇੱਜ਼ਤਾਂ ਤੱਕ ਲੁਟਾਈਆਂ। ਉਹ ਫਿਰ ਲੈ ਗਏ ਕਿ ਕਈ ਠੀਕ ਹੋ ਬੱਚੇ ਗਿਆ ਬਹੁਤ ਬਜ਼ੁਰਗੋ, ਹਾਂਜੀ ਬੜਾ ਵਧੀਆ ਲੱਗਿਆ ਤੁਹਾਡੀਆਂ ਗੱਲਾਂ ਸੁਣ ਕੇ, ਤੇ ਕੋਸ਼ਿਸ਼ ਕਰਾਂਗੇ ਤੁਹਾਡੇ ਪਿੰਡ ਤੱਕ ਵੀਡੀਓ ਜਾਂਦੀ ਹੈ, ਲੋਕ ਸਾਡੇ ਨਾਲ ਰਾਬਤਾ ਕਰਨ, ਤੁਹਾਡੀ ਗੱਲ ਕਰਾਵਾਂਗੇ। ਚਲੋ ਸਹੀ ਹਾਂ, ਬਹੁਤ ਮਿਹਰਬਾਨੀ ਜੀ, ਖੁਸ਼।